ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਆ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਅੱਜ ਦੇ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਜੁੜਨਗੇ NRCS ਤੋਂ ਦਇਆਦੀਪਕ ਸਿੰਘ ਜੀ। ਦਇਆਦੀਪਕ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਰਾਜਕਰਨਵੀਰ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। NRCS ਦੇ ਬਾਬਤ ਆਪਾਂ ਪਹਿਲਾਂ ਵੀ ਕਾਫੀ ਵਾਰੀ ਗੱਲਬਾਤ ਕੀਤੀ ਆ ਵੀ ਜਿਹੜੀ ਇਹ ਚਾਹੁੰਦੇ ਆ ਵੀ ਜਿਹੜੇ ਨੈਚੁਰਲ ਰਿਸੋਰਸਿਸ ਆ ਉਹਨਾਂ ਦਾ ਬਚਾਅ ਹੋ ਸਕੇ, ਉਹਨਾਂ ਦੀ ਉਮਰ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਵਧੇ ਤੇ ਆਪਾਂ ਉਹਦੇ ਨਾਲ ਮਿਲ ਕੇ ਜਿਹੜਾ ਉਹ ਕੰਮ ਕਰੀਏ। ਸੋ ਉਹਨਾਂ ਦੇ ਦੁਆਰਾ ਵੱਖ-ਵੱਖ ਗ੍ਰਾਂਟਸ, ਵੱਖ-ਵੱਖ ਪ੍ਰੋਗਰਾਮਸ ਜਿਹੜੇ ਆ ਉਹ ਚੱਲਦੇ ਰਹਿੰਦੇ ਆ, ਜਿਹੜੇ ਕਿ ਫਾਰਮਰਸ ਦੇ ਲਈ, ਕਿਸਾਨਾਂ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਲਿਆਂਦੇ ਜਾਂਦੇ ਆ ਤਾਂ ਜੋ ਰਿਸੋਰਸਿਸ ਵੀ ਬਚਣ ਤੇ ਕਿਸਾਨਾਂ ਨੂੰ ਜਿਹੜੀ ਉਹ ਮਦਦ ਵੀ ਮਿਲੇ, ਕਿਉਂਕਿ ਉਹਨਾਂ ਨੂੰ ਬਚਾਉਣ ਦੇ ਲਈ ਕਈ ਕੁਛ ਜਿਹੜਾ ਉਹ ਛੱਡਣਾ ਪੈਂਦਾ ਆ। ਸੋ ਗੱਲਬਾਤ ਦੀ ਸ਼ੁਰੂਆਤ ਦਇਆਦੀਪਕ ਸਿੰਘ ਜੀ ਆਪਾਂ ਕਰਦੇ ਹਾਂ ਇੱਕ ਜਿਹੜੀ ਸਮਾਲ ਫਾਰਮ ਟੈਕ ਐਕਸਪੋ। ਸੋ ਉਸ ਦੇ ਬਾਰੇ ਥੋੜਾ ਜਿਹਾ ਪਹਿਲਾਂ ਦੱਸੋ, ਫਿਰ ਆਪਾਂ ਜਿਹੜੇ ਵੱਖ-ਵੱਖ ਪ੍ਰੋਗਰਾਮਸ ਆ NRCS ਦੇ ਉਸ ਦੇ ਉੱਤੇ ਗੱਲਬਾਤ ਕਰਦੇ ਹਾਂ। ਰਾਜ ਜੀ, ਸਾਰੇ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਆਖਦਾ ਤੇ ਸਮਾਲ ਜਿਹੜੀ ਐਕਸਪੋ ਆ ਉਸ ਗੱਲ ਕਰਨ ਤੋਂ ਪਹਿਲਾਂ ਮੈਂ 2 ਸਕਿੰਟ ਤੁਹਾਡੇ ਜਾਂ ਸਰੋਤਿਆਂ ਦੇ NRCS ਦੇ ਮਿਸ਼ਨ ਬਾਰੇ ਲੈਣਾ ਚਾਹੁੰਦਾ ਜ਼ਰੂਰ ਜੀ ਤੁਹਾਡੀ। ਹਾਂਜੀ, ਸੋ ਸਰੋਤਿਓ, ਜਿਹੜਾ ਸਾਡਾ ਬ੍ਰਾਂਚ ਹੈ NRCS, ਇਹ USDA ਦੀ ਇੱਕ ਬ੍ਰਾਂਚ ਆ ਜਿਸ ਦਾ ਨਾਮ ਹੈ ਨੈਚੁਰਲ ਰਿਸੋਰਸ ਕੰਜ਼ਰਵੇਸ਼ਨ ਸਰਵਿਸ, ਤੇ ਮੈਂ ਬਤੌਰ ਇੰਜੀਨੀਅਰ ਫਰੈਜ਼ਨੋ ਕਾਉਂਟੀ ਦੇ ਵੱਲੋਂ ਇਸ ਮਹਿਕਮੇ 'ਚ ਕੰਮ ਕਰਦਾ। ਜਿਹੜੇ ਸਾਡੇ ਮਹਿਕਮੇ ਦਾ ਮਿਸ਼ਨ ਆ ਉਹ ਬਹੁਤ ਹੀ ਆਪਣੇ ਸਿੱਖੀ ਦੇ, ਜਿਹੜੇ ਆਪਣੇ ਗੁਰੂ ਨਾਨਕ ਦੇਵ ਜੀ ਦੀ ਆਪਣਾ ਕਹਿ ਸਕਦੇ ਆ ਵਿਚਾਰਧਾਰਾ ਨਾਲ ਬਹੁਤ ਜ਼ਿਆਦਾ ਮੇਲ ਜੋਲ ਖਾਂਦਾ, ਕਿਉਂਕਿ ਬਾਬਾ ਜੀ ਕਹਿੰਦੇ ਆ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਤੇ ਸਾਡੇ ਮਹਿਕਮੇ ਦਾ ਮਿਸ਼ਨ ਵੀ ਬਿਲਕੁਲ ਹੀ ਸਿੱਧਾ ਸਾਦਾ ਤੇ ਸਿੰਪਲ ਆ ਜੀ, ਵੀ ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਜਾਵੇ ਜਿਸ ਦੇ ਨਾਲ ਹਵਾ, ਪਾਣੀ ਜਾਂ ਕੋਈ ਵੀ ਕੁਦਰਤੀ ਰਿਸੋਰਸ, ਮਿੱਟੀ, ਇਹਦੀ ਆਪਾਂ ਸਹੀ ਤਰੀਕੇ ਨਾਲ ਵਰਤੋਂ ਤੇ ਸਾਂਭ ਸੰਭਾਲ ਕਰ ਸਕੀਏ, ਤਾਂ ਕਿ ਜਿਹੜੀਆਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਰੀਆਂ ਇਸ ਦਾ ਕੁਦਰਤੀ ਰਿਸੋਰਸਿਸ ਦਾ ਲਾਹੇਵੰਦ ਲੈ ਸਕਣ। ਸੋ ਇਸ ਨੂੰ ਮੱਦੇਨਜ਼ਰ ਰੱਖਦੇ ਸਾਡੇ ਮਹਿਕਮੇ ਦੇ ਬਹੁਤ ਸਾਰੀਆਂ ਡਿਫਰੈਂਟ ਗ੍ਰਾਂਟਸ ਤੇ ਓਪਰਚੁਨਿਟੀਜ਼ ਆ, ਜਿਹੜੀਆਂ ਕਿ ਫਾਰਮਰ ਦੀ ਹੈਲਪ ਦੇ ਵਿੱਚ ਹਮੇਸ਼ਾ ਹੀ ਖੜੇ ਹੁੰਦੇ ਅਸੀਂ। ਤੇ ਉਸ ਦੀ ਆਪਾਂ ਚਰਚਾ ਕਰਾਂਗੇ ਇਸ ਤੋਂ ਬਾਅਦ। ਬਟ ਜਿਹੜਾ ਤੁਸੀਂ ਗੱਲ ਸ਼ੁਰੂ ਕੀਤੀ ਸੀ ਸਮਾਲ ਫਾਰਮ ਐਕਸਪੋ, ਰਾਜੀ, ਇਹ ਜਿਹੜੀ ਐਕਸਪੋ ਹੈਗੀ ਇਹ ਕੱਲ ਦੇ ਦਿਨ ਹੋਣ ਜਾ ਰਹੀ ਆ ਤੇ ਇਹ ਪਾਰਲੀਅਰ ਸ਼ਹਿਰ ਦੇ ਵਿੱਚ ਹੋਣ ਜਾ ਰਹੀ ਹੈ। ਮੈਂ ਸਰੋਤਿਆਂ ਨੂੰ ਆਪਦਾ ਸੈੱਲ ਫੋਨ ਨੰਬਰ ਦੇਣਾ ਚਾਹੁੰਦਾ, ਜਿਹੜਾ ਵੀ ਕੋਈ ਅਟੈਂਡ ਕਰਨਾ ਚਾਹੁੰਦਾ ਮੇਰੇ ਪਰਸਨਲ ਸੈੱਲ ਨੰਬਰ ਤੇ ਰੀਚ ਆਊਟ ਕਰ ਸਕਦਾ, ਤਾਂ ਕਿ ਆਪਾਂ ਉਹਨਾਂ ਨੂੰ ਇਸ ਐਕਸਪੋ ਦੇ ਲਈ ਰਜਿਸਟਰ ਕਰ ਸਕੀਏ। ਮੇਰਾ ਨੰਬਰ ਹੈ ਜੀ 5594443399। ਇਹ ਮੇਰਾ ਪਰਸਨਲ ਸੈੱਲ ਨੰਬਰ ਹੈ ਜੀ। ਤੇ ਇਸ ਐਕਸਪੋ ਤੇ ਗੱਲ ਕਰਦੇ ਮੈਂ ਥੋੜਾ ਜਿਹਾ ਦੱਸਦਾ ਵੀ ਇਹ ਜਿਹੜੀ ਹੈਗੀ ਆ ਇਹ 'ਚ ਕਾਫੀ ਮਹਿਕਮਿਆਂ ਵੱਲੋਂ ਇਹਨੂੰ ਕੀਤਾ ਜਾ ਰਿਹਾ, ਜਿਵੇਂ USD ਦੀ ਇੱਕ ਹੈਗੀ ਆ ਰਿਸਰਚ ਵਾਲਾ ARC ਬ੍ਰਾਂਚ, ਉਹ ਪਲੱਸ UC ਡੇਵਿਸ ਐਕਸਟੈਂਸ਼ਨ, ਤੇ ਇਸ ਤੋਂ ਇਲਾਵਾ ਹੋਰ ਕੋਈ ਸੰਸਥਾ ਇਹ 'ਚ ਭਾਗ ਲੈ ਰਹੀਆਂ। ਤੇ ਇਹਨਾਂ ਦਾ ਮਕਸਦ ਆ ਜਿਹੜੇ ਛੋਟੇ ਕਿਸਾਨ ਆ, ਸਬਜ਼ੀਆਂ ਵਾਲੇ ਜਾਂ ਹੋਰ ਵੀ, ਉਹਨਾਂ ਨੂੰ ਜਿਹੜੇ ਨਵੀਂ ਟੈਕਨੋਲੋਜੀ ਆਈ ਆ, ਸਪਰੇਅਰ ਵਗੈਰਾ, ਛੋਟੇ ਟਰੈਕਟਰ, ਉਹਨਾਂ ਸਾਰਿਆਂ ਨੂੰ ਉੱਥੇ ਉਹਨਾਂ ਨੇ ਡੈਮੋ ਦੇਣਾ, ਪਲੱਸ ਜਿਹੜੇ ਨਵੀਆਂ ਵੀ ਚੀਜ਼ਾਂ ਇੱਦਾਂ ਦੀ ਇਸ ਖੇਤੀ 'ਚ ਆਈਆਂ ਉਹਨਾਂ ਨੂੰ ਉਹ ਸਾਰੇ ਵਿਸ਼ੇ ਤੋਂ ਉਹਨਾਂ ਨੂੰ ਜਾਣੂ ਕਰਾਉਣਾ ਜੀ। ਸੋ ਬਿਲਕੁਲ ਐਗਰੀਕਲਚਰ ਦੇ ਵਿੱਚ ਆਪਾਂ ਦਇਆਦੀਪਕ ਸਿੰਘ ਜੀ ਦੇਖ ਰਹੇ ਹਾਂ ਵੀ ਹੁਣ ਰੋਬੋਟਸ, AI ਟੈਕਨੋਲੋਜੀ ਦਾ ਪਸਾਰ ਲਗਾਤਾਰ ਜਿਹੜਾ ਉਹ ਵੱਧ ਰਿਹਾ ਆ, ਚਾਹੇ ਉਹ ਛੋਟਾ ਫਾਰਮ ਆ ਤੇ ਚਾਹੇ ਉਹ ਕੋਈ ਹੁਣ ਵੱਡਾ ਫਾਰਮ ਆ। ਸੋ ਇੱਥੇ ਆਪਾਂ ਕੀ ਚੀਜ਼ਾਂ ਦੇਖ ਸਕਦੇ ਆ, ਕੀ ਚੀਜ਼ਾਂ ਗੱਲਬਾਤ ਜਿਹੜੀ ਉੱਥੇ ਹੋਊਗੀ, ਕੀ ਸਿੱਖਣ ਨੂੰ ਜਾਂ ਕੀ ਨਵਾਂ ਦੇਖਣ ਨੂੰ ਉੱਥੇ ਮਿਲ ਸਕਦਾ ਹੈ? ਹਾਂਜੀ ਰਾਜ ਜੀ, ਇੱਕ ਤਾਂ ਕਿਉਂਕਿ ਇਹ ਸਾਡੇ ਮਹਿਕਮੇ ਵੱਲੋਂ ਨਹੀਂ, ਸੋ ਇਸ ਲਈ ਮੈਨੂੰ ਫਸਟ ਹੈਂਡ ਇਨਫੋਰਮੇਸ਼ਨ ਜ਼ਿਆਦਾ ਇਸ ਤੇ ਉਪਲਬਧ ਨਹੀਂ। ਤੇ ਪਰ ਜਿਹੜਾ ਵੀ ਸਰੋਤਾ ਜਾਣਾ ਚਾਹੁੰਦਾ, ਜਿਹੜਾ ਇਸ ਪ੍ਰੋਗਰਾਮ ਨੂੰ ਹੋਸਟ ਕਰ ਰਿਹਾ, ਉਹ ਵੀ ਆਪਣਾ ਪੰਜਾਬੀ ਸਿੰਘ ਹੀ ਆ ਜਿਹੜਾ ਉੱਥੇ ਕੰਮ ਕਰਦਾ, ਮਨਪ੍ਰੀਤ ਸਿੰਘ, ਉਹ ਇਸ ਤੇ ਵੱਧ ਚੜ ਕੇ ਹਿੱਸਾ ਲੈ ਰਿਹਾ। ਪਰ ਕੁਝ ਕੁ ਚੀਜ਼ਾਂ ਤੇ ਆਪਾਂ ਚਰਚਾ ਕਰ ਸਕਦੇ ਹਾਂ ਜਿਹੜੇ ਕਿ ਉੱਥੇ ਆਪਾਂ ਨੂੰ ਦੇਖਣ ਨੂੰ ਮਿਲੂ, ਜਿੱਦਾਂ ਕਿ ਡਰੋਨਸ।
ਠੀਕ ਹੈ। ਛੋਟੇ ਕਿਸਾਨਾਂ ਵਾਸਤੇ ਇਹ ਮੈਂ ਫਸਟ ਹੈਂਡ ਇਨਫੋਰਮੇਸ਼ਨ ਦੇਣੀ ਚਾਹੁੰਦਾ। ਮੈਂ ਆਪਦੇ ਕੰਮ ਤੇ 2-3 ਐਸੇ ਕਿਸਾਨਾਂ ਨਾਲ ਕੰਮ ਕਰਦਾ ਜੀ, ਜਿਨ੍ਹਾਂ ਦੀ ਖੇਤੀ ਬਹੁਤ ਛੋਟੀ ਆ, ਪਰ ਉਹਨਾਂ ਨੇ ਹਰ ਹਫ਼ਤੇ ਡਰੋਨ ਦੀ ਜਾਂ ਸੈਟੇਲਾਈਟ ਦੀ ਜਾਂ 에ਅਰਕ੍ਰਾਫਟ ਦੀ ਕੋਈ ਵੀ ਸਬਸਕ੍ਰਿਪਸ਼ਨ ਲਈ ਵੀ ਆ ਜੀ। ਉਹ ਠੀਕ ਹੈ। ਹਰੇਕ ਵੀਕ ਦੇ ਥਰੂ ਸੀਜ਼ਨ ਦੇ ਵਿੱਚ ਉਹਨਾਂ ਦੇ ਫੀਲਡ ਦੇ ਉੱਤੋਂ ਦੀ ਫਲਾਈ ਕਰਦਾ, ਤੇ ਉਹ ਸਾਰਾ ਉਹਨੂੰ ਮੈਪ ਡਾਟਾ ਪ੍ਰੋਸੈਸ ਕਰਕੇ ਦੱਸ ਦਿੰਦਾ ਵੀ ਭਾਈ ਇੱਥੇ ਕਿ ਜੇ ਜਾ ਕੇ ਵੇਖ ਲਓ, ਇੱਥੇ ਜਾਂ ਤਾਂ ਤੁਹਾਡੀ ਪਾਈਪ ਟੁੱਟੀ ਵੀ ਆ, ਜ਼ਿਆਦਾ ਹੀ ਗਿੱਲਾ, ਜਾਂ ਕੋਈ ਬਿਮਾਰੀ ਪਈ ਆ, ਜਾਂ ਆਹ ਰੋ ਸੁੱਕੀ ਚੱਲ ਰਹੀ ਆ। ਸੋ ਉਹਨਾਂ ਨੂੰ ਸਾਰੇ ਤੋਂ ਪਹਿਲਾਂ ਫਸਟ ਹੈਂਡ ਇਨਫੋਰਮੇਸ਼ਨ ਇਦਾਂ ਦੀ ਮਿਲ ਜਾਂਦੀ ਹੈ ਜੀ, ਘਰੇ ਬੈਠੇ ਨੂੰ ਹੀ। ਸੋ ਇਦਾਂ ਦੀਆਂ ਚੀਜ਼ਾਂ ਉਹਨਾਂ ਨੇ ਦਿਖਾਉਣੀਆਂ ਸਮਾਲ ਫਾਰਮਰਸ 'ਚ, ਜਿਹੜੀ ਕਿ ਡਰੋਨਸ ਨਾਲ, ਜਿਹੜੀ ਕਿ ਆਪਣੀ ਨੰਗੀ ਅੱਖ ਨਹੀਂ ਦੇਖ ਸਕਦੀ, ਡਿਟੈਕਟ ਕਰ ਸਕਦੀ ਹੈ। ਇਦਾਂ ਦੀ ਨਵੀਂ ਟੈਕਨੋਲੋਜੀ ਜਿਹਦੇ ਨਾਲ ਆਪਾਂ ਡਿਸੀਜ਼ ਨੂੰ ਅਰਲੀ ਡਿਟੈਕਟ ਕਰ ਸਕੀਏ, ਜਾਂ ਹੋਰ ਵੀ ਕੋਈ ਵੀ ਯੂਸਫੁਲ ਇਨਫੋਰਮੇਸ਼ਨ ਆਪਾਂ ਲੈ ਸਕੀਏ, ਉਹ ਉੱਥੇ ਹੋਊਗੀ। ਛੋਟੇ ਟਰੈਕਟਰ, ਛੋਟੇ ਸੰਦ ਬੀਜਾ ਬਜਾਈ ਲਈ, ਮੈਨੂਅਲ ਲੇਬਰ ਤੋਂ ਥੋੜਾ ਜਿਹਾ ਸ਼ਿਫਟ ਕਰਕੇ ਜਿਹੜੇ ਨਵੇਂ ਵੀ ਛੋਟੇ ਛੋਟੇ ਸੀਡਰ ਵਗੈਰਾ, ਉਦਾਂ ਦਾ ਸਾਰਾ ਸਮਾਨ ਉੱਥੇ ਆਪਾਂ ਨੂੰ ਦੇਖਣ ਨੂੰ ਮਿਲੂ ਜੀ। ਜਦੋਂ ਤੇ ਦੀਪਕ ਜੀ ਤੁਸੀਂ ਕਹਿੰਦੇ ਵੀ ਛੋਟਾ ਫਾਰਮਰ ਆ, ਸੋ ਛੋਟੇ ਫਾਰਮ ਤੋਂ ਭਾਵ ਕੀ ਆਪਾਂ ਕਹਿੰਦੇ ਆ ਵੀ ਨੰਬਰ ਆਫ ਏਕੜਸ ਦੇ ਹਿਸਾਬ ਨਾਲ ਜਾਂ ਈਅਰਲੀ ਟਰਨਓਵਰ ਦੇ ਹਿਸਾਬ ਦੇ ਨਾਲ? ਨਹੀਂ, ਦੇਖੋ ਜੀ, ਇਹ ਇੱਕ ਬਹੁਤ ਓਪਨ ਜਿਹਾ ਵਿਸ਼ਾ ਵੀ ਜਿਹਨੂੰ ਆਪਾਂ ਕਹਿ ਸਕਦੇ ਆ। ਇੱਥੇ ਸਮਾਲ ਫਾਰਮਰ ਮੇਰੇ ਨਿਗਾਹ ਦੇ ਵਿੱਚ ਉਹ ਜਿਹੜਾ ਵੀ ਇਕੱਲਾ ਖੁਦ ਜਾਂ ਥੋੜੇ ਕੁਛ ਕੁ ਬੰਦਿਆਂ ਨਾਲ ਵਰਤ ਕੇ ਜਿਹੜਾ ਖੇਤੀ ਕਰਦਾ ਹੈ, ਇਹ 'ਚ ਕੋਈ ਫਿਕਸਡ ਨੰਬਰ ਨੀਗਾ ਵੀ ਜਿਹੜਾ ਵੀ 20 ਏਕੜ ਤੋਂ ਥੱਲੇ ਵਾਲਾ ਹੀ ਛੋਟਾ। ਬਟ ਮੇਰੇ ਹਿਸਾਬ ਨਾਲ ਆਪਾਂ ਇਹਨੂੰ ਉਹ ਕਹਿ ਸਕਦੇ ਜਿਹਨੂੰ ਰਿਸੋਰਸਿਸ ਦੀ ਜ਼ਰੂਰਤ ਆ, ਉਹਨੂੰ ਆਪਾਂ ਐਜ਼ ਆ ਸਮਾਲ ਫਾਰਮਰ 'ਚ ਮੈਂ ਕਹਿ ਸਕਦਾ ਵੀ ਉਹ ਜਿਹਦੇ ਕੋਲ ਵੀ ਵੱਡਾ ਸਾਰਾ ਕੁਝ ਫਸਟ ਹੈਂਡ ਇਨਫੋਰਮੇਸ਼ਨ ਨਹੀਂ ਆਉਂਦੀ, ਜਾਂ ਬ੍ਰੈਂਡ ਨਿਊ ਟੈਕਨੋਲੋਜੀ ਇਨਫੋਰਮੇਸ਼ਨ ਜਾਂ ਇਨਪੁਟਸ ਵਾਲੀ ਮਸ਼ੀਨਸ ਵਗੈਰਾ ਨਹੀਂ, ਉਹਨੂੰ ਜਾਂ ਇਹ ਪ੍ਰੋਗਰਾਮ ਸਾਰਾ ਉਹਦੇ ਵਾਸਤੇ ਲਿਖਿਆ ਗਿਆ ਜੀ। ਜੀ ਬਿਲਕੁਲ। ਸੋ ਇਹ ਕਰਨੀ ਐਗਰੀਕਲਚਰ ਰਿਸਰਚ ਐਂਡ ਐਕਸਟੈਂਸ਼ਨ ਸੈਂਟਰ 9240 ਸਾਊਥ ਰਿਵਰਬੈਂਡ ਐਵਨਿਊ ਪਾਰਲੀਅਰ, ਇਹ ਇੱਥੇ ਹੋਣਾ ਆ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ, ਬੁੱਧਵਾਰ ਨੂੰ 8 ਨਵੰਬਰ ਨੂੰ। ਸੋ ਇਹ ਉੱਥੇ ਪਹੁੰਚੋ। ਪੰਜਾਬੀ ਵਿੱਚ ਵੀ ਉੱਥੇ ਉਹਨਾਂ ਨੇ ਦੱਸਣਾ ਇਹਦੇ ਵਿੱਚ ਕਾਫੀ ਚੀਜ਼ਾਂ ਨੂੰ। ਹਾਂਜੀ, ਇੱਕ ਤਾਂ ਮੈਂ ਖੁਦ ਵੀ ਉੱਥੇ ਮੌਜੂਦ ਹੋਊਂਗਾ, ਜੇ ਕਿਸੇ ਵੀਰ ਸੱਜਣ ਨੂੰ ਟਰਾਂਸਲੇਸ਼ਨ ਦੀ ਜ਼ਰੂਰਤ ਪਵੇ। ਪਲੱਸ ਜਿਹੜੇ ਆਪਣੇ ਮੈਂ ਨਾਮ ਲਿਆ ਸੀ ਪਹਿਲਾਂ ਵੀ ਦਾ ਮਨਪ੍ਰੀਤ ਸਿੰਘ, ਉਹ ਬਤੌਰ ਉੱਥੇ ਕੰਮ ਕਰਦੇ ਆ, ਸੋ ਉਹ ਵੀ ਆਪਾਂ ਨੂੰ ਨਾਲ ਟੂਰ ਦੇ ਕੇ ਸਾਰਾ ਦਿਖਾ ਸਕਣਗੇ ਵੀ ਕੀ ਕੀ ਉੱਥੇ ਨਵਾਂ ਚੱਲ ਰਿਹਾ ਜੀ। ਜੀ ਜੀ ਬਿਲਕੁਲ। ਚਲੋ ਬਹੁਤ ਵਧੀਆ ਜਿਹੜੀ ਇਹ ਚੀਜ਼ ਆ ਉਹ ਹੋਊਗੀ, ਤੇ ਬਾਕੀ ਜਿੰਨੇ ਵੀ ਚਾਹੇ ਛੋਟੇ ਫਾਰਮਰ ਆ ਵੱਡੇ ਫਾਰਮਰ, ਉਹਨਾਂ ਸਾਰਿਆਂ ਨੂੰ ਜਾਣਾ ਚਾਹੀਦਾ। ਕੁਛ ਨਾ ਕੁਛ ਨਵਾਂ ਸਿੱਖਣ ਨੂੰ ਜ਼ਰੂਰ ਮਿਲੂਗਾ, ਨਵੀਂ ਚੀਜ਼ ਦਾ ਜਿਹੜਾ ਉਹ ਆਪਾਂ ਨੂੰ ਪਤਾ ਇਸ ਦੇ ਜ਼ਰੀਏ ਜਿਹੜਾ ਉਹ ਲੱਗਦਾ ਆ। ਤੇ ਦੀਪਕ ਸਿੰਘ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ ਪਾਰਲੀਅਰ ਤੋਂ ਮੁੜ ਕੇ NRCS ਦੇ ਕੁਛ ਜਿਹੜੇ ਪ੍ਰੋਗਰਾਮਸ, ਉਸ ਦੇ ਬਾਰੇ ਗੱਲ ਕਰੀਏ। ਅਗਲੇ ਕਿਹੜੇ ਪ੍ਰੋਗਰਾਮ, ਕੁਛ ਨਵੇਂ ਪ੍ਰੋਗਰਾਮ NRCS ਦੇ ਦੁਆਰਾ ਜਾਂ ਤੁਹਾਡੇ ਮਹਿਕਮੇ ਦੇ ਦੁਆਰਾ ਓਵਰਆਲ USDA ਦੇ ਦੁਆਰਾ ਜਿਹੜੇ ਆ ਰਹੇ ਹੋਣ, ਜਿਹਦੇ ਬਾਰੇ ਤੁਸੀਂ ਕਿਸਾਨਾਂ ਨੂੰ ਸੁਚੇਤ ਕਰਨਾ ਚਾਹੁੰਦੇ ਹੋ? ਰਾਜਕਰਨ ਜੀ, ਅੱਜ ਮੇਰੇ ਰੇਡੀਓ ਤੇ ਆਉਣ ਦਾ ਇਹੀ ਮਕਸਦ ਸੀ ਵੀ ਇੱਕ ਨਵਾਂ ਪ੍ਰੋਗਰਾਮ ਆਇਆ ਹੈ, ਤਾਂ ਪੁਰਾਣਾ ਹੀ, ਬਟ ਉਹਦਾ ਨਵਾਂ ਉਹਦਾ ਈਅਰ ਲਾਂਚ ਹੋਇਆਗਾ, ਜਿਸ ਦਾ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ ਉਸਦਾ ਵੱਧ ਤੋਂ ਵੱਧ ਲਾਹਾ ਲੈ ਸਕਣ। ਜਿੱਦਾਂ ਕਿ ਆਪਾਂ ਰੇਡੀਓ ਤੇ ਗੱਲ ਕਰਦੇ ਰਹਿੰਦੇ ਹਾਂ ਵੀ ਕਿਸਾਨੀ ਹਾਲ ਦੀ ਘੜੀ ਜ਼ਿਆਦਾ ਲਾਹੇ ਕਰਨਾ ਪੈਂਦਾ, ਜਿੱਦਾਂ ਕਿ ਪਿਛਲੇ ਆਪਾਂ ਵੀ ਪਹਿਲਾਂ ਡਰਾਊਟ ਦੇ ਥਰੂ ਰਹੇ, ਤੇ ਉਦੋਂ ਬਾਅਦ ਚੋਂ ਰੀਸੈਂਟਲੀ ਫਲੱਡ ਕਹਿ ਲਓ ਜਾਂ ਭਾਰੀ ਰੇਨਫਾਲ ਕਰਕੇ ਕ੍ਰੌਪ ਦਾ ਖਾਸਾ ਨੁਕਸਾਨ ਹੋਇਆ। ਸੋ ਉਸ ਤੋਂ ਇਲਾਵਾ ਕਮੋਡਿਟੀਜ਼ ਦੇ ਪ੍ਰਾਈਸਿਸ ਬਹੁਤ ਘੱਟ ਹੋਣ ਕਰਕੇ ਲਗਭਗ ਤਕਰੀਬਨ ਮੈਂ 100% ਤਾਂ ਨਹੀਂ ਕਹਿ ਸਕਦਾ, ਬਟ ਜਿੰਨੇ ਕੁ ਮੈਂ ਜਾਣਦਾ ਸਾਰਿਆਂ ਨੂੰ ਕੁਛ ਨਾ ਕੁਛ ਤਰੀਕੇ ਦਾ ਇਸ 'ਚ ਘਾਟਾ ਜ਼ਰੂਰ ਪਿਆ ਖੇਤੀ 'ਚੋਂ। ਸੋ ਮਹਿਕਮੇ ਵੱਲੋਂ ਇਸ ਨੂੰ ਕੰਪਨਸੇਟ ਕਰਨ ਵਾਸਤੇ ਇੱਕ ਇਹ ਜਿਹੜਾ ਪ੍ਰੋਗਰਾਮ ਦਾ ਮੈਂ ਨਾਂ ਤੇ ਡਿਟੇਲ ਅੱਗੇ ਦੱਸਣ ਜਾ ਰਿਹਾ, ਇਹ USDA ਦੀ ਜਿਹੜੀ ਬ੍ਰਾਂਚ ਹੈ ਜੀ, FSA ਫਾਰਮ ਸਰਵਿਸ ਏਜੰਸੀ, ਜੀ ਇਹ ਉਹਨੂੰ ਰਨ ਕਰ ਰਹੀ ਸਾਰਾ ਪ੍ਰੋਗਰਾਮ ਨੂੰ, ਰਾਜਕਰਨਵੀਰ ਜੀ। ਸੋ ਅਗੇਨ ਮੈਂ ਉੱਥੇ ਮਹਿਕਮੇ ਦੇ ਵਿੱਚ ਡਾਇਰੈਕਟਲੀ ਕੰਮ ਨਹੀਂ ਕਰਦਾ ਕਰਕੇ ਆਪਾਂ ਜ਼ਿਆਦਾ ਖੁੱਲ ਕੇ ਤੇ ਆਪਾਂ ਚਰਚਾ ਨਹੀਂ ਕਰ ਸਕਦੇ, ਬਟ ਮੈਂ ਸਰੋਤਿਆਂ ਨੂੰ ਇਹਨਾਂ ਦੇ ਬੇਸਿਕਲੀ ਇਹ ਚੀਜ਼ਾਂ ਜਿਹੀਆਂ ਦੱਸਣਾ ਚਾਹੁੰਦਾ, ਤਾਂ ਕਿ ਉਹ ਜਾ ਕੇ ਉੱਥੇ ਆਪਦੇ ਵਾਰਤਾਲਾਪ ਜਾਂ ਡਾਇਲੌਗ ਸ਼ੁਰੂ ਕਰਕੇ ਆਪਦਾ ਪੇਪਰ ਵਰਕ ਸ਼ੁਰੂ ਕਰ ਦੇਣ ਜੀ। ਸੋ ਜਦੋਂ FSA ਦੇ ਨਾਲ ਇਹ ਜਿਹੜੀ ਨਵੀਂ ਗ੍ਰਾਂਟ ਦੀ ਤੁਸੀਂ ਕਰ ਰਹੇ ਆ ਗੱਲਬਾਤ, ਨਵੇਂ ਪ੍ਰੋਗਰਾਮ ਦੀ ਗੱਲ ਕਰ ਰਹੇ ਆ, ਤਾਂ ਇਹ ਅਪਲਾਈ FSA ਦੇ ਮਹਿਕਮੇ 'ਚ ਜਾ ਕੇ ਹੀ ਜਿਹੜਾ ਇਹ ਹੋਣਾ ਆ, ਆਨਲਾਈਨ ਹੋਣਾ ਆ, ਇਨ ਪਰਸਨ ਹੋਣਾ ਹੈ, ਕਿੱਦਾਂ ਕਰਨਾ ਹੁੰਦਾ ਹੈ?
ਰਾਜਕਰਨਵੀਰ ਜੀ ਇਹ ਸਾਰੇ ਤੋਂ ਪਹਿਲਾਂ ਇਸ ਪ੍ਰੋਗਰਾਮ ਦਾ ਨਾਮ ਹੈਗਾ ERP 2022 ਠੀਕ ਹੈ। ਠੀਕ ਹੈ ਜੀ, ਐਮਰਜੈਂਸੀ ਰਿਲੀਫ ਪ੍ਰੋਗਰਾਮ ਇਹਨੂੰ ਕਹਿ ਸਕਦੇ ਆਪਾਂ। ਤੇ ਹੂੰ, ਹੂੰ, ਇਹ ਕਈਆਂ ਤੇ ਇਹਦੇ ਜਿਹੜੇ ਫਾਰਮਸ ਆ ਉਹ ਆਨਲਾਈਨ ਵੀ ਅਵੇਲੇਬਲ ਆ ਫਾਰਮ ਸਰਵਿਸ ਏਜੰਸੀ ਦੀ ਵੈਬਸਾਈਟ ਤੇ। ਹੂੰ, ਹੂੰ, ਹੂੰ। ਤੇ ਬਾਕੀ ਡਿਪੈਂਡ ਕਰਦਾ ਕਿਹੜੀ ਕਾਉਂਟੀ ਚ ਤੁਸੀਂ ਕਹਿੰਦੇ ਥਰੂ ਆਊਟ ਅਮਰੀਕਾ ਸਾਰੇ ਕਿਤੇ ਇਹ ਪ੍ਰੋਗਰਾਮ ਲਾਗੂ ਹੁੰਦਾਗਾ। ਤੇ ਕਈ ਕਾਉਂਟੀਆਂ ਦਾ ਕੋਈ ਹਿਸਾਬ ਆ, ਕਈਆਂ ਤੇ ਤੁਸੀਂ FSA ਦੇ ਦਫ਼ਤਰ ਚ ਵਾਕ ਇਨ ਵੀ ਕਰ ਸਕਦੇ, ਈਮੇਲ ਵੀ ਕਰ ਸਕਦੇ ਆ। ਪਰ ਮੈਂ ਸਰੋਤਿਆਂ ਨੂੰ ਜਾਂ ਫਾਰਮਰਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਤੁਸੀਂ ਜਿਹੜੀ ਵੀ ਕਾਉਂਟੀ ਦੇ ਵਿੱਚ ਤੁਹਾਡਾ ਫਾਰਮਿੰਗ ਆ, ਤੁਸੀਂ ਆਪਦੇ FSA ਜਿਹੜਾ ਉਸ ਕਾਉਂਟੀ ਦਾ ਦਫ਼ਤਰ ਆ ਫਾਰਮ ਸਰਵਿਸ ਏਜੰਸੀ ਦਾ, ਉੱਥੇ ਕਾਲ ਕਰੋ, ਉਹਨਾਂ ਤੋਂ ਅਪਾਇੰਟਮੈਂਟ ਲੈ ਕੇ ਤੇ ਆਪਦਾ ਪੇਪਰ ਵਰਕ ਸ਼ੁਰੂ ਕਰੋ। ਠੀਕ ਹੈ। ਸੋ ਕਿੱਦਾਂ ਦੇ ਜਿਹੜੇ ਡਾਕੂਮੈਂਟਸ ਦੀ ਇਹਨਾਂ ਨੂੰ ਹੋਊਗੀ ਲੋੜ ਹੋਊਗੀ, ਇਹਨਾਂ ਦੀ ਮੰਗ ਕਰਦੀ ਆ? ਰਾਜਕਰਨਵੀਰ ਜੀ ਮੈਂ ਇਸ ਪ੍ਰੋਗਰਾਮ ਦਾ ਥੋੜਾ ਜਿਹਾ ਵੇਰਵਾ ਇਹ ਦੇਣਾ ਚਾਹੁੰਦਾ। ਇਹ ਦੇਖਦਾ ਜੀ ਤੁਹਾਡਾ ਬੈਂਚਮਾਰਕ ਈਅਰ ਤੇ ਲਾਸ ਈਅਰ। ਸੋ ਬੈਂਚਮਾਰਕ ਈਅਰ ਹੈਗਾਗਾ ਇਹਦਾ, ਪਹਿਲਾਂ ਤਾਂ ਇਹਦੇ ਦੋ ਟਰੈਕ ਆ ਜੀ, ਇੱਕ ਟਰੈਕ 1 ਤੇ ਇੱਕ ਟਰੈਕ 2। ਜੇ ਤਾਂ ਤੁਹਾਨੂੰ ਇੰਸ਼ੋਰੈਂਸ ਦਾ ਕਲੇਮ ਮਿਲਿਆ ਤਾਂ ਤੁਸੀਂ ਟਰੈਕ 1 ਦੇ ਥਰੂ ਜਾਣਾ, ਜੇ ਠੀਕ ਹੈ। ਤੁਹਾਨੂੰ ਨਹੀਂ ਲਿਆ ਜਾਂ ਨਹੀਂ ਮਿਲਿਆ ਕੁਝ ਵੀ ਕਾਰਨ ਕਰਕੇ ਤੁਹਾਡੇ ਕੋਲ ਕੋਈ, ਉਹ ਫਿਰ ਤੁਸੀਂ ਟਰੈਕ 2 ਵਾਲੀ ਐਪਲੀਕੇਸ਼ਨ ਭਰਨੀ ਹੈ ਜੀ। ਹੂੰ, ਹੂੰ, ਹੂੰ। ਤੇ ਕਈ ਵਾਰੀ ਇਹ ਸਰੋਤਿਆਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਫਿਰ ਵੀ ਤੁਸੀਂ ਆਪਦੇ FSA ਮਹਿਕਮੇ ਨਾਲ ਜਿਹੜਾ ਉਹਨਾਂ ਦਾ ਮੂਹਰੇ ਬੈਠਦਾ, ਜਿਹੜੇ ਪ੍ਰੋਗਰਾਮ ਨੂੰ ਰਨ ਕਰਦਾ, ਉਹਨਾਂ ਤੋਂ ਤੁਸੀਂ ਫਿਰ ਵੀ ਇਨਫੋਰਮੇਸ਼ਨ ਉਹਨਾਂ ਨੂੰ ਮੇਰੇ ਤੋਂ ਵੱਧ ਜਾਣਕਾਰੀ ਆ ਤੇ ਤੁਸੀਂ ਉਹਨਾਂ ਨੂੰ ਵਾਰਤਾਲਾਪ ਕਰਕੇ ਪਤਾ ਕਰ ਸਕਦੇ ਆ। ਫਿਰ ਵੀ ਆਪਾਂ ਦੇਖਣਾ ਜੀ 2018 ਜਾਂ 19 ਦਾ ਬੈਂਚਮਾਰਕ ਈਅਰ ਲੈਣਾ ਤੇ 22 ਜਾਂ 23 ਦਾ, ਦੋਵਾਂ ਚੋਂ ਇੱਕ ਲੈਣਾ ਘਾਟੇ ਵਾਲਾ ਸੌਦਾ। ਸੋ ਫਿਰ ਉਹਨਾਂ ਦੇ ਦੋਵਾਂ ਦੀ ਸਕੇਜੂਲ F ਚੋਂ ਜਾਂ ਤੁਹਾਡੀ ਜਿਹੜੀ ਫਾਰਮ ਦਾ ਤੁਹਾਨੂੰ ਪੇਮੈਂਟ ਇਸ਼ੂ ਕਰ ਦਿੰਦੇ ਆ ਜੀ। ਸੋ ਕਿੰਨਾ ਕੁ ਚਿਰ ਤੇ ਜਿਹੜੀ ਇਹ ਪੇਮੈਂਟ ਰਾਜਕਰਨਵੀਰ ਜੀ ਇਸ਼ੂ ਹੋ, ਤੁਹਾਡੀ ਆਵਾਜ਼ ਬੰਦ ਹੋ ਗਈ ਸੀ, ਕੀ ਕਹਿ ਰਹੇ ਸੀ? ਜਿਹੜੀ ਪੇਮੈਂਟ ਦੀ ਗੱਲ ਕਰ ਰਹੇ ਸੀ। ਚਲੋ ਜੀ ਰਾਜ ਜੀ, ਇਹ ਤੁਹਾਡਾ ਬੈਂਚਮਾਰਕ ਈਅਰ ਦੇਖਣਗੇ 2018 ਤੇ 19 ਚੋਂ ਇੱਕ, ਤੇ ਉਸ ਤੋਂ ਬਾਅਦ ਤੁਹਾਡਾ ਲਾਸ ਈਅਰ ਦੇਖਣਗੇ ਜਾਂ 22 ਜਾਂ 23। ਸੋ ਉਹਨਾਂ ਦਾ ਡਿਫਰੈਂਸ ਤੁਹਾਡਾ ਟੈਕਸ ਤੋਂ ਕੰਪੇਅਰ ਕਰਕੇ ਕਿੰਨਾ ਤੁਹਾਨੂੰ ਲਾਸ ਹੋਇਆ, ਉਸ ਬੇਸ ਤੇ ਤੁਹਾਨੂੰ ਇਹਦੀ ਪੇਮੈਂਟ ਇਸ਼ੂ ਕਰਨਗੇ ਜੀ ਵੀ ਭਾਈ ਇੰਨਾ ਘਾਟਾ ਪਿਆ ਤੇ ਇੰਨੇ ਦਾ ਚੈੱਕ ਆ। ਜੇ ਤੁਹਾਨੂੰ 1,25,000 ਤੋਂ ਵੱਧ ਦਾ ਲਾਸ ਤੁਹਾਨੂੰ ਹੁੰਦਾ ਹੈ, ਪੇਮੈਂਟ ਇਸ਼ੂ ਹੁੰਦੀ ਹੈ, ਤਾਂ ਤੁਹਾਨੂੰ ਉਹ ਤੇ ਇੱਕ ਹੋਰ ਫਾਰਮ ਦੇਣਗੇ, ਤੁਹਾਨੂੰ ਆਪਦੇ ਵਕੀਲ ਤੋਂ ਜਾਂ CPA ਤੋਂ ਉੱਤੇ ਸਾਈਨ ਕਰਾਉਣੇ ਪੈਣੇ ਆ। ਠੀਕ ਹੈ। ਇਹ ਟਰੈਕ 1 ਦੇ ਲਈ ਹੈ ਕਿ ਟਰੈਕ 2 ਦੇ ਲਈ ਹੈ? ਇਹ ਦੋਨਾਂ ਲਈ ਸੇਮ ਹੀ ਆ ਜੀ। ਇਹ ਦੋਨਾਂ ਲਈ ਸੇਮ ਹੀ ਆ। ਠੀਕ ਹੈ। ਹਾਂਜੀ, ਤੇ ਪਲੱਸ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ ਇਹ ਜਿਹੜੀ ਪੇਮੈਂਟ ਮਿਲੂਗੀ ਇਹ ਕੋਈ ਲੋਨ ਨਹੀਂਗਾ ਵੀ ਜਿਹੜਾ ਤੁਹਾਨੂੰ ਵਾਪਸ ਕਰਨਾ ਪਵੇ। ਇਹ ਤੁਹਾਨੂੰ ਇੱਕ ਮਾਲੀ ਸਹਾਇਤਾ ਵੀ ਜਿਹੜੇ ਤੁਸੀਂ ਤਾਂ ਕਿ ਆਪਦੇ ਖੇਤੀ ਨੂੰ ਦੁਬਾਰਾ ਪੈਰਾਂ ਸਿਰ ਕਰ ਸਕੋ। ਸੋ ਐਮਰਜੈਂਸੀ ਰਿਲੀਫ ਪ੍ਰੋਗਰਾਮ ਆ ਇਹ ਇਹਨਾਂ ਨੇ ਮੇਨ ਕੀ ਇਹ ਮੀਂਹ ਕਣੀ ਕਰਕੇ ਇਹਨਾਂ ਨੇ ਜਿਹੜਾ ਇਸ ਵਾਰ ਇਹ ਰਾਜਕਰਨਵੀਰ ਜੀ ਦੋ ਕਾਰਨਾਂ ਕਰਕੇ ਇਹਨਾਂ ਨੇ ਬਹੁਤ ਬ੍ਰੌਡ ਜਿਹਾ ਰੱਖਿਆ ਹੋਇਆ। ਇੱਕ ਤਾਂ ਇਹ ਚ ਬਹੁਤ ਡਰਾਟ ਵੀ ਆ ਜਾਂਦਾ ਤੇ ਫਲੱਡ ਵੀ ਆ ਜਾਂਦਾ। ਸੋ ਦੋਨੋਂ ਹੀ ਆ ਜਾਂਦੇ ਆ। ਹਾਂਜੀ ਜੀ। ਸੋ ਇਹ ਜਿਹੜਾ ਨਵਾਂ ਫਾਰਮ ਬਿੱਲ ਹੈ ਉਹਦੇ ਤਹਿਤ ਇਹ ਜਿਹੜਾ ERP ਦਾ ਪ੍ਰੋਗਰਾਮ ਆਇਆ ਹੈ? ਨਹੀਂ ਰਾਜਕਰਨਵੀਰ ਜੀ, ਇਹਦਾ ਮੈਨੂੰ ਪੂਰਾ ਗਿਆਨ ਨਹੀਂ। ਮੈਨੂੰ ਇੰਨਾ ਜ਼ਰੂਰ ਪਤਾ ਵੀ ਪ੍ਰੈਜ਼ੀਡੈਂਟ ਬਾਈਡਨ ਨੇ ਇਸ ਪ੍ਰੋਗਰਾਮ ਦੇ ਜਿਹੜਾ 2022 ਵਾਲਾ ਜਿਹਦੀ ਆਪਾਂ ਹੁਣ ਚਰਚਾ ਕਰ ਰਹੇ ਹਾਂ, ਇਹਦੇ 'ਚ ਲਗਭਗ $3 ਬਿਲੀਅਨ ਇੰਜੈਕਟ ਕੀਤਾ ਜੀ। ਹੁਣ ਮੈਨੂੰ ਇਹ ਨਹੀਂ ਪਤਾ ਨਵੇਂ ਫਾਰਮ ਬਿੱਲ ਦੇ ਤਹਿਤ ਆ ਰਿਹਾ ਕਿ ਪੁਰਾਣਾ ਹੀ ਚੱਲ ਰਿਹਾ। ਇਹਦੇ ਵਾਸਤੇ ਆਪਾਂ ਨੂੰ FSA ਵਾਲੇ ਮਹਿਕਮੇ ਵਾਲੇ ਨਾਲ ਗੱਲਬਾਤ ਕਰਨੀ ਪਊਗੀ। ਠੀਕ ਹੈ ਜੀ। ਸੋ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਸ ਟਾਈਮ ਆਪਣੇ ਸਾਹਮਣੇ ਆ, ਜਿਹੜੀਆਂ ਇਹ ਦੱਸ ਰਹੇ ਨਵਾਂ ਜਿਹੜਾ ਪ੍ਰੋਗਰਾਮ ਆ। ਜੇ ਤੁਸੀਂ FSA ਤੇ ERP ਪਾ ਲਓਗੇ ਤਾਂ ਮੈਨੂੰ ਲੱਗਦਾ ਤੁਹਾਨੂੰ ਕਾਫੀ ਇਨਫੋਰਮੇਸ਼ਨ ਗੂਗਲ ਦੇ ਜ਼ਰੀਏ ਮਿਲ ਜਾਂਦੀ ਹੈ। ਮੈਂ ਵੀ ਉੱਦਾਂ ਹੀ ਪਾਇਆ ਤਾਂ ਜਿਹੜਾ ERP 2022 ਟਰੈਕ 1 ਐਪਲੀਕੇਸ਼ਨ, ਟਰੈਕ 2 ਐਪਲੀਕੇਸ਼ਨ ਜਿਹੜੀ ਉਹ ਤੁਹਾਡੇ ਮੋਹਰੇ ਜਿਹੜੀ ਉਹ ਆ ਜਾਂਦੀ ਹੈ, ਜਿਹਦੇ ਨਾਲ ਮਦਦ ਹੁੰਦੀ ਆ। ਕੀ ਇਹ ਫਿਰ ਕਾਉਂਟੀ ਵਾਈਜ਼ FSA ਦੇ ਨਾਲ ਹੁੰਦਾ ਆ? ਜਿੱਥੇ ਜਿਹੜੇ ਇਲਾਕੇ 'ਚ ਹਰ ਇੱਕ ਇਲਾਕੇ ਦਾ ਸਾਰੇ ਕਾਉਂਟੀਜ਼ ਵਾਲੇ ਇਹਦੇ ਲਈ ਐਲੀਜੀਬਲ ਆ ਜਾਂ ਸਿਰਫ ਕੋਈ ਵਿਸ਼ੇਸ਼? ਨਹੀਂ ਰਾਜਕਰਨਵੀਰ ਜੀ, ਇਹ ਸਾਰਾ ਥਰੂ ਆਊਟ ਦਾ ਯੂਨਾਈਟਿਡ ਸਟੇਟਸ ਐਲੀਜੀਬਲ ਆ ਕੇ ਸਾਰੇ ਇਹਦੇ ਲਈ। ਸੋ ਸੈਕੰਡਲੀ ਆਪਾਂ ਐਪਲੀਕੇਸ਼ਨ, ਤੁਸੀਂ ਗੱਲ ਕੀਤੀ ਨੈਟ ਦੇ ਉੱਤੇ ਹੀ ਪਈ ਆ, ਬਟ ਜਿਹੜੀ ਐਪਲੀਕੇਸ਼ਨ ਆ ਮੈਂ ਸਰੋਤਿਆਂ ਨੂੰ ਇਸ ਪ੍ਰੋਗਰਾਮ ਦੇ ਮਾਧਿਅਮ ਤੇ ਸਿਰਫ ਇੱਕ ਜਾਗਰੂਕ ਕਰਨਾ ਚਾਹੁੰਦਾ ਵੀ ਇਹ ਸਹਾਇਤਾ ਤੁਹਾਡੇ ਵਾਸਤੇ ਉਪਲਬਧ ਆ। ਸੋ ਜਿਹੜੇ ਚ ਪੇਪਰ ਵਰਕ ਜਿਹੜਾ ਤੁਸੀਂ ਕਲੇਮ ਕਰਨਾ, ਉਹਦੇ ਲਈ ਸਾਰੇ ਤੋਂ ਵਧੀਆ ਸਲਾਹ ਮੈਂ ਇਹ ਦਿੰਦਾ ਵੀ ਤੁਸੀਂ ਭਾਈ ਇਹ ਪੇਪਰ ਲੈ ਕੇ ਆਪਦੇ CPA ਨੂੰ ਦਿਖਾ ਲਓ। ਉਹ ਤੁਹਾਡੇ ਲਾਸ ਵਗੈਰਾ ਕੰਪੇਅਰ ਕਰਕੇ ਉਹ ਤੁਹਾਨੂੰ ਫਿਲ ਕਰਕੇ ਤੁਹਾਡੀ ਉਹਦੇ ਚ ਹੈਲਪ ਕਰ ਸਕਦਾ।
ਨਹੀਂ ਹੁਣ ਤੁਸੀਂ ਦੇਖੋ ਜਦੋਂ ਤੁਸੀਂ ERP ਦੇ ਡੈਸ਼ਬੋਰਡ ਦੇ ਉੱਤੇ ਜਾਂਦੇ ਆ ਤਾਂ ਕੱਲੇ ਕੈਲੀਫੋਰਨੀਆ ਦੇ ਵਿੱਚ 500 ਤੇ 84 ਮਿਲੀਅਨ ਜਿਹੜੇ ਉਹਨਾਂ ਨੇ ਪੇਮੈਂਟਸ ਡਿਸਬਰਸ ਆਲਰੇਡੀ ਜਿਹੜੀ ਉਹ ਕੀਤੀਆਂ ਹੈਗੀਆਂ ਆ। ਤੇ ਜੇ ਕੁੱਲ ਮਿਲਾ ਲਈਏ ਦਿਆਦੀਪਕ ਸਿੰਘ ਜੀ ਤਾਂ ਇਹਨਾਂ ਨੇ 8.2 ਬਿਲੀਅਨ ਜਿਹੜੀਆਂ ERP ਦੀਆਂ ਪੇਮੈਂਟਸ ਕੀਤੀਆਂ 8200 ਐਪਲੀਕੇਸ਼ਨ ਦੇ ਵਿੱਚ। ਸੋ ਤੁਸੀਂ ਹਿਸਾਬ ਲਾ ਲਓ ਅਪਲਾਈ ਜਿਹੜਾ ਉਹ ਤੁਸੀਂ ਜ਼ਰੂਰ ਕਰੋ। ਤੁਹਾਨੂੰ ਜਿਹੜਾ ਉਹ ਪਤਾ ਜਿਹੜਾ ਉਹ ਲੱਗਦਾ ਰਵੇ ਕੀ ਆ ਗ੍ਰੇਪਸ ਦੇ ਲਈ ਕੈਲੀਫੋਰਨੀਆ 'ਚ ਸਭ ਤੋਂ ਵੱਧ ਜਿਹੜੀ ਪੇਮੈਂਟਸ ਆ ਉਹ ਡਿਸਪਰਸ ਹੋਈਆਂ ਸੀਗੀਆਂ। ਸੋ ਡੈਫੀਨੇਟਲੀ ਐਲਮੰਡ ਵੀ ਆ ਰਹੇ ਆ ਵਿੱਚ, ਚੈਰੀ, ਰਾਈਸ, ਕਾਟਨ, ਪ੍ਰੂਨ, ਪਿਸਤਾ, ਟੋਮੈਟੋ, ਐਪੀਕਲਚਰ, ਮੈਂਡਰਿਨ, ਹੋਲ ਫਾਰਮ, ਔਰੰਜਿਸ। ਸੋ ਤਕਰੀਬਨ ਸਾਰੇ ਸਪੈਸ਼ਲਿਟੀ ਨਾਨ ਸਪੈਸ਼ਲਿਟੀ ਦੋਨਾਂ ਦੇ ਵਿੱਚ ਹੀ ਜਿਹੜੀਆਂ ERP ਦੇ ਤਹਿਤ ਪਹਿਲੇ ਫੇਜ਼ ਦੂਜੇ ਫੇਜ਼ ਦੇ ਵਿੱਚ ਜਿਹੜੀਆਂ ਪੇਮੈਂਟਸ ਆ ਉਹ ਦਿੱਤੀਆਂ ਗਈਆਂ ਆ। ਸੋ ਆਪਣੇ FSA ਵਾਲਿਆਂ ਦੇ ਨਾਲ ਕੰਟੈਕਟ ਕਰਕੇ ਇਸ ਨੂੰ ਅਪਲਾਈ ਕਰੋ। ਜੇ ਤੁਹਾਨੂੰ ਘਾਟਾ ਹੋਇਆ ਆ ਤੇ ਭਾਈ ਝਿਜਕਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ। ਜੀ ਰਾਜਕਰਨਵੀਰ ਜੀ, ਇਹ ਘਾਟਾ ਸਭ ਨੂੰ ਹੀ ਪਿਆ, ਇਹ ਆਪਾਂ ਨੂੰ ਪਤਾ ਹੀ ਆ ਜੋ ਹਾਲਾਤ ਬਣੇ ਸੀ ਪਿਛਲੇ ਕੁਝ ਕੁ ਸਾਲਾਂ ਦੇ। ਮੈਨੂੰ ਪ੍ਰੋਗਰਾਮ ਦੀ ਕਲੋਜ਼ਿੰਗ ਡੇਟ ਨਹੀਂ ਪਤਾ ਕਿਉਂਕਿ ਮੈਂ ਉਸ ਮਹਿਕਮੇ ਦੇ ਨਾਲ ਪੂਰਾ ਜੁੜਿਆ ਹੋਇਆ ਨੀਗਾ, ਕਿਉਂਕਿ ਮੈਂ ਉਹਨਾਂ ਦੀ ਸਿਸਟਰ ਏਜੰਸੀ 'ਚ ਕੰਮ ਕਰਦਾ। ਬਟ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਪ੍ਰੋਗਰਾਮ ਹੈਗਾ, ਉਹਦੇ 'ਚ ਫੰਡਿੰਗ ਵੀ ਹੈਗੀ ਆ ਤੇ ਤੁਸੀਂ ਵੱਧ ਤੋਂ ਵੱਧ ਇਸ ਪ੍ਰੋਗਰਾਮ ਦਾ ਲਾਹਾ ਲਓ ਜੀ। ਲਓ ਜੀ। ਜੀ ਜੀ, ਇਹ ਤਾਂ ਹੁਣ ਆਇਆ ਵੀ ਜਿਹੜਾ ਲੇਟੈਸਟ ਨਵਾਂ ERP ਜਿਹੜਾ ਪ੍ਰੋਗਰਾਮ ਆ ਉਸ ਦੇ ਤਹਿਤ ਆ। ਅਸੀਂ ਦੇਖਿਆ ਸੀ ਨਗਰ ਕੀਰਤਨ ਦੇ ਉੱਤੇ ਵੀ USDA ਵਾਲੇ FSA ਵਾਲੇ ਉੱਥੇ ਪਹੁੰਚੇ ਸੀਗੇ ਯੂਬਾ ਸਿਟੀ ਦੇ ਨਗਰ ਕੀਰਤਨ ਦੇ ਵਿੱਚ, ਜਿੱਥੇ ਉਹ ਦੱਸ ਰਹੇ ਸੀਗੇ ਸੰਗਤਾਂ ਨੂੰ ਵੀ ਭਾਈ ਇਹ ਜਿਹੜਾ ਨਵਾਂ ਆ ਉਹ ਤੁਸੀਂ ਅਪਲਾਈ ਕਰ ਸਕਦੇ ਹੈਗੇ ਆ। ਸੋ ਡੈਫੀਨੇਟਲੀ ਇੱਕ ਜਿਹੜੀ ਇਹ ਚੰਗੀ ਗੱਲ ਆ। ਹਾਂਜੀ ਦੇਖੋ ਰਾਜ ਜੀ, ਆਪਾਂ ਪਹਿਲਾਂ ਸਮਾਂ ਹੋਰ ਸੀ ਵੀ ਆਪਣੇ ਬੰਦਿਆਂ ਨੂੰ ਜਾਂ ਕਹਿ ਲਓ ਫਾਰਮਰਾਂ ਨੂੰ ਪਤਾ ਨਹੀਂ ਲੱਗਦਾ ਸੀ ਕੀ ਹੋ ਰਿਹਾ ਕੀ ਨਹੀਂ। ਹੁਣ ਤਾਂ ਆਪਾਂ ਟੈਕਨੋਲੋਜੀ ਇੰਨੀ ਇਵੋਲਵ ਹੋ ਗਈ ਤੇ ਆਪਾਂ ਵੀ ਇਸ ਪ੍ਰੋਗਰਾਮ 'ਚ ਵੱਧ ਚੜ ਕੇ ਹਿੱਸਾ ਪਾਈਦਾ ਸਾਰੇ ਰਲ ਕੇ ਵੀ, ਤਾਂ ਕਿ ਜਿੰਨਾ ਵੀ ਕੋਈ ਵੀ ਮਦਦ ਆਉਂਦੀ ਜਾਂ ਕੋਈ ਵੀ ਨਵਾਂ ਪ੍ਰੋਗਰਾਮ ਆਉਂਦਾ ਵੀ ਆਪਾਂ ਚਾਹੁੰਦੇ ਵੀ ਆਪਣੇ ਜਿਹੜੇ ਵੀ ਫਾਰਮਰ ਭਰਾ ਸਾਰੇ ਉਹ ਇਹਦਾ ਲਾਹਾ ਲੈ ਸਕਣ ਜੀ। ਜੀ, ਆંકੜਿਆਂ ਦੇ ਵਿੱਚ ਦੱਸਦੇ ਜਾਈਏ, ਮੈਂ ਉਹਨਾਂ ਦਾ ਡੈਸ਼ਬੋਰਡ ਦੇਖ ਰਿਹਾ ਸੀ। ਸਭ ਤੋਂ ਜ਼ਿਆਦਾ ਜਿਹੜੇ ਨਾਰਥ ਤੇ ਸਾਊਥ ਡਕੋਟਾ ਆ ਉਹਨਾਂ ਦੇ ਵਿੱਚ ਪੇਮੈਂਟਸ ਜਿਹੜੀਆਂ ਉਹ ਡਿਸਪਰਸ ਹੋਈਆਂ ਆ। $1 ਬਿਲੀਅਨ ਕੱਲੇ ਨਾਰਥ ਡਕੋਟਾ 'ਚ ਗਿਆ ਆ। ਇਸੇ ਤਰੀਕੇ ਦੇ ਨਾਲ ਸਾਊਥ ਡਕੋਟਾ 'ਚ 600 ਮਿਲੀਅਨ ਤੇ ਟੈਕਸਸ ਦੇ ਵਿੱਚ 900 ਤੇ 73 ਮਿਲੀਅਨ ਜਿਹੜੇ ਆ ਕੁੱਲ ਮਿਲਾ ਕੇ 3 ਲੱਖ ਐਪਲੀਕੇਸ਼ਨਸ ERP ਪੇਮੈਂਟਸ ਦੇ ਲਈ ਜਿਹੜੀਆਂ ਉਹ ਹੋਈਆਂ ਆ। ਸੋ ਜੇ ਤੁਸੀਂ ਵੀ ਤੁਹਾਨੂੰ ਵੀ ਚਾਹੇ ਉਹ ਕਲਾਈਮੇਟ ਕਰਕੇ ਆ, ਔੜ ਕਰਕੇ ਆ, ਹਰੀਕੇਨ ਕਰਕੇ ਹੋਇਆ ਹੋਵੇ, ਮੀਂਹਾਂ ਕਰਕੇ, ਫਲੱਡ ਕਰਕੇ ਹੋਇਆ ਹੋਵੇ, ਤਾਂ ਤੁਸੀਂ ਡੈਫੀਨੇਟਲੀ ਇਸ ਨੂੰ ਅਪਲਾਈ ਜਿਹੜਾ ਉਹ ਜ਼ਰੂਰ ਕਰੋ। ਤੇ ਦਇਆਦੀਪਕ ਸਿੰਘ ਜੀ, ਇੱਥੇ ਆਪਾਂ ਛੋਟੀ ਜਿਹੀ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਗੱਲਬਾਤ ਦਾ ਸਿਲਸਿਲਾ ਆਪਾਂ ਇਦਾਂ ਹੀ ਜਿਹੜਾ ਉਹ ਜਾਰੀ ਰੱਖਾਂਗੇ। ਠੀਕ ਹੈ ਜੀ। ਵਿੱਚ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਫਾਰਮਿੰਗ। ਮੈਂ ਰਾਜਕਨਵੀਰ ਸਿੰਘ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਤੁਸੀਂ ਦੇਖ ਰਹੇ ਹੋ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਦੇ ਉੱਤੇ ਇਸ ਪ੍ਰੋਗਰਾਮ ਨੂੰ। ਮੇਰੇ ਨਾਲ ਜੁੜੇ ਹੋਏ ਨੇ NRCS ਤੋਂ ਦਇਆਦੀਪਕ ਸਿੰਘ ਜੀ। ਦਇਆਦੀਪਕ ਸਿੰਘ ਜੀ, ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਬ੍ਰੇਕ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀਗੇ ਜਿਹੜੇ FSA ਦੇ ਨਵੇਂ ERP ਪ੍ਰੋਗਰਾਮ ਉਸ ਦੇ ਬਾਰੇ। ਹੁਣ ਜੇ ਆਪਾਂ ਤੁਹਾਡੇ ਮਹਿਕਮੇ ਦੇ ਜਿਹੜੇ ਕੁਝ ਪ੍ਰੋਗਰਾਮਸ ਆ ਉਸ ਦੇ ਬਾਰੇ ਜੇ ਤੁਸੀਂ ਸਾਨੂੰ ਦੱਸੋ। NRCS ਦੇ ਜਿਹੜੇ ਪ੍ਰੋਗਰਾਮਸ ਆ, ਤੁਸੀਂ ਮਿਸ਼ਨ ਦੇ ਬਾਰੇ ਜਿੱਦਾਂ ਜ਼ਿਕਰ ਕੀਤਾ ਸੀ ਸ਼ੁਰੂਆਤ, ਸੋ ਉਸ ਮਿਸ਼ਨ ਨੂੰ ਪੂਰਾ ਕਰਨ ਦੇ ਲਈ ਕਿੱਦਾਂ ਦੇ ਪ੍ਰੋਗਰਾਮ NRCS ਦੇ ਦੁਆਰਾ ਜਿਹੜੇ ਚਲਾਏ ਜਾ ਰਹੇ ਨੇ? ਹਾਂਜੀ ਰਾਜ ਜੀ, ਸਾਡੇ ਜਿਹੜੇ ਮਹਿਕਮੇ ਦੇ ਪ੍ਰੋਗਰਾਮ ਆ ਬਹੁਤ ਟਿਪੀਕਲ ਤੇ ਪੁਰਾਣੇ ਚੱਲੇ ਆ ਰਹੇ ਹੈਗੇ ਤੇ ਉਹ ਤੁਸੀਂ ਕਦੇ ਵੀ ਇਸ ਪ੍ਰੋਗਰਾਮਸ ਦਾ ਲਾਹਾ ਲੈ ਸਕਦੇ ਆ। ਤੇ ਮੈਂ ਕੁਝ ਕੁ ਪ੍ਰੋਗਰਾਮ ਸਾਡੇ ਮਹਿਕਮੇ ਦੇ ਤੁਹਾਨੂੰ ਸਰੋਤਿਆਂ ਨੂੰ ਸਾਰਿਆਂ ਨੂੰ ਦੱਸੂਗਾ ਕੀ ਕਰ ਸਕਦੇ ਹੋ। ਉਸ ਤੋਂ ਇਲਾਵਾ ਜਿਹੜੇ ਸਟੇਟ ਦੇ ਜਾਂ ਏਅਰਪੋਰਟ ਦੇ ਪ੍ਰੋਗਰਾਮ ਹੈ, ਥੋੜਾ ਜਿਹਾ ਉਹਨਾਂ ਤੇ ਵੀ ਚਾਨਣਾ ਪਾਉਣਾ ਚਾਹੁੰਦਾ ਤਾਂ ਕਿ ਸਰੋਤੇ ਉਹਦਾ ਲਾਹਾ ਲੈ ਸਕਣ ਜੀ। ਰਾਜੀ, ਸਾਰੇ ਤੋਂ ਪਹਿਲਾਂ NRCS ਦੇ ਜਿਹੜੇ ਕਾਫੀ ਜ਼ਿਆਦਾ ਪ੍ਰੋਗਰਾਮਸ ਆ ਜਿਹੜੇ NRCS ਆਫਰ ਕਰਦਾ, ਕਲੋਜ਼ ਟੂ ਆਲਮੋਸਟ 1000 ਇਫ ਨਾਟ ਮੋਰ। ਬਟ ਉਹ ਸਾਰੇ ਹਰੇਕ ਕਾਉਂਟੀ ਤੇ ਅਪਲਾਈ ਨਹੀਂ ਹੁੰਦੇ ਕਿ ਜਿਹੜੇ ਕਿ ਆਪਾਂ ਫਰੈਸਨੋ ਕਾਉਂਟੀ ਜਾਂ ਆਪਣੇ ਸਰਾਊਂਡਿੰਗ ਕਾਉਂਟੀਜ਼ ਆ ਉਹਦੇ 'ਚ ਆਪਾਂ ਗੱਲ ਕਰੀਏ ਵੀ ਕਿਹੜੇ ਪ੍ਰੋਗਰਾਮ ਆ। ਸਾਰੇ ਤੋਂ ਪਹਿਲਾਂ ਆਪਾਂ ਸੋਇਲ ਹੈਲਥ ਦੇ ਵੱਲ ਚਾਨਣਾ ਪਾਈਏ ਤਾਂ ਆਪਾਂ ਜਿਹੜਾ ਸਾਡਾ ਮਹਿਕਮਾ ਚਾਹੁੰਦਾ ਜਾਂ ਆਪਾਂ ਸਾਰੇ ਚਾਹੁੰਦੇ ਵੀ ਆਪਾਂ ਮਿੱਟੀ ਪਲੀਤ ਨਾ ਹੋਵੇ, ਖਰਾਬ ਨਾ ਹੋਵੇ। ਉਸ ਲਈ ਆਪਾਂ 2 ਪ੍ਰੋਗਰਾਮ ਜਿਹੜੇ ਸਾਡੇ ਫਲੈਗਸ਼ਿਪ ਆ ਉਹ ਬਹੁਤ ਜ਼ਿਆਦਾ ਫੇਮਸ ਵੀ ਆ ਤੇ ਉਹਦਾ ਲਾਭ ਵੀ ਲੈਂਦੇ ਆ। ਪਹਿਲਾ ਹੈਗਾ ਜੀ ਕੰਪੋਸਟ। ਅਸੀਂ ਸਾਡਾ ਮਹਿਕਮਾ
ਤੁਹਾਡੀ ਹੈਲਪ ਕਰਦਾ ਗਾ ਵੀ ਕੰਪੋਸਟ ਖਰੀਦ ਕੇ ਉਹਨੂੰ ਆਪਦੇ ਖੇਤ ਦੇ ਵਿੱਚ ਸਪਰੈਡ ਕਰਨ ਵਾਸਤੇ। ਇਸ ਦੇ ਜਿਹੜੇ ਪੇਮੈਂਟ ਪ੍ਰਾਈਸ ਉਹ ਮੈਂ ਹਜੇ ਸਰੋਤਿਆਂ ਨੂੰ ਦੱਸ ਨਹੀਂ ਸਕਦਾ, ਕਿਉਂਕਿ ਸਾਡਾ ਨਵਾਂ ਸਾਲ ਸ਼ੁਰੂ ਹੋ ਗਿਆ ਤੇ ਸਾਡੇ ਆਹ ਸਾਲ ਦੇ ਹਜੇ ਨਵੇਂ ਜਿਹੜੇ ਪੇਮੈਂਟ ਸਿਨੈਰੀਓਜ਼ ਉਹ ਹਜੇ ਉਹਨਾਂ ਨੇ ਪਬਲਿਸ਼ ਨਹੀਂ ਕੀਤੇ। ਬਟ ਜਿਹੜੇ ਪਿਛਲੇ ਆਪਾਂ ਹਿਸਟਰੀ 'ਚ ਵੇਖੀ ਤਾਂ ਜਿਹੜੇ ਸਾਡੇ ਮਹਿਕਮੇ ਦੇ ਪ੍ਰੋਗਰਾਮਸ ਦਾ ਗੋਲ ਹੁੰਦਾ ਵੀ ਜਿਹੜੀ ਤੁਹਾਡੀ ਲਗਭਗ 80-90% ਕਾਸਟ ਦੀ ਕਵਰ ਹੋ ਜੇ। ਰਾਜ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਜੀ ਦੀਪਕ ਜੀ ਕੰਟੀਨਿਊ ਕਰੋ ਆਪਣੀ ਗੱਲਬਾਤ ਨੂੰ ਪਲੀਜ਼। ਹਾਂਜੀ ਜੀ। ਹਾਂਜੀ ਰਾਜ ਜੀ, ਸੋ ਕੰਪੋਸਟ ਦੇ ਕਾਫੀ ਜ਼ਿਆਦਾ ਫਾਇਦੇ ਆ ਤਾਂ ਕਿ ਤੁਸੀਂ ਆਪਦੀ ਸੋਇਲ ਦੇ ਵਿੱਚ ਆਰਗੈਨਿਕ ਮੈਟਰ ਜਾਂ ਹੋਰ ਕੁਦਰਤੀ ਤੱਤ ਬਿਲਡਅਪ ਕਰ ਸਕੋ, ਜਾਂ ਤੁਸੀਂ ਨਾਈਟ੍ਰੋਜਨ ਜਿਹੜੀ ਸਿੰਥੈਟਿਕ ਫਰਟੀਲਾਈਜ਼ਰ ਦਾ ਅਲਟਰਨੇਟ ਤੁਸੀਂ ਲੱਭ ਸਕੋ। ਉਸ ਤੋਂ ਇਲਾਵਾ ਸਾਡਾ ਅਗਲਾ ਪ੍ਰੋਗਰਾਮ ਆ ਕਵਰ ਕ੍ਰੌਪ ਦਾ ਜੀ। ਅਸੀਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਸਾਡਾ ਮਹਿਕਮਾ ਪੇ ਕਰਦਾ ਤਾਂ ਕਿ ਤੁਸੀਂ ਬੀ ਖਰੀਦ ਕੇ ਆਪਦਾ ਜਦੋਂ ਤੁਸੀਂ ਖੇਤੀ ਨਹੀਂ ਕਰ ਰਹੇ ਹੁੰਦੇ, ਜਿਵੇਂ ਸਿਆਲਾਂ 'ਚ ਖਾਸ ਕਰਕੇ ਬਦਾਮਾਂ 'ਚ ਹੁਣ ਤੁਸੀਂ ਬੀਜ ਦੋ। ਉਹ 'ਚ ਡਿਪੈਂਡ ਕਰਦਾ ਕਾਫੀ ਤਰ੍ਹਾਂ ਦੇ ਮਿਕਸ ਤੁਸੀਂ ਜਿਹੜੇ ਸਾਡੇ ਵੱਲੋਂ ਅਪਰੂਵ ਆ ਤੁਸੀਂ ਕੀ ਕਰਨਾ ਚਾਹੁੰਦੇ ਆ। ਤੁਸੀਂ ਸੋਇਲ 'ਚ ਆਰਗੈਨਿਕ ਮੈਟਰ ਵਧਾਉਣਾ ਚਾਹੁੰਦੇ ਜਾਂ ਨਾਈਟ੍ਰੋਜਨ ਦੀ ਮਾਤਰਾ। ਸੋ ਉਸ ਤੇ ਆਪਾਂ ਤੁਹਾਡੀ ਸੋਇਲ ਰਿਪੋਰਟ ਵੇਖ ਕੇ ਉਸ ਦੇ ਬੇਸ ਤੇ ਆਪਾਂ ਤੁਹਾਨੂੰ ਬੀਜ ਸੁਜੈਸਟ ਕਰ ਦਿੰਦੇ ਹਾਂ ਵੀ ਭਾਈ ਆਹ ਬੀਜ ਲਓ। ਫਿਰ ਉਹਦੇ ਨੂੰ ਬੀਜਣ ਵਾਸਤੇ ਤੁਹਾਨੂੰ ਟੈਕਨੀਕਲ ਸਪੋਰਟ ਵੀ ਪ੍ਰੋਵਾਈਡ ਹੁੰਦੀ ਹੈ, ਅਲੋਂਗ ਵਿਦ ਦੈਟ ਤੁਹਾਨੂੰ ਫਾਈਨੈਂਸ਼ੀਅਲ ਹੈਲਪ ਵੀ ਅਸੀਂ ਪੂਰੀ ਪ੍ਰਦਾਨ ਕਰਦੇ ਹਾਂ ਜੀ। ਜੀ ਸੋ ਇਹ ਤਾਂ ਹਾਂਜੀ ਹਾਂਜੀ ਕੰਟੀਨਿਊ ਜੀ। ਸੌਰੀ ਰਾਜ ਜੀ, ਮੈਂ ਤੁਹਾਨੂੰ ਵਿੱਚੋਂ ਕੱਟਿਆ ਤੇ ਇਹ ਤਾਂ ਹੋ ਗਿਆ ਆਪਣੇ ਮਿੱਟੀ ਜਾਂ ਆਪਾਂ ਸੋਇਲ ਦੀ ਸਾਂਭ ਸੰਭਾਲ ਲਈ ਕਵਰ ਕ੍ਰੌਪ ਤੇ ਕੰਪੋਸਟ। ਉਦੋਂ ਅੱਗੇ ਹਵਾ ਦੀ ਸੌਰੀ ਮੈਂ ਤੁਹਾਨੂੰ ਵਿੱਚ ਕੱਟ ਰਿਹਾ ਵੀ ਇਹ ਰਾਈਟ ਨਾ ਹੋਣ, ਕਿਉਂਕਿ ਜਦੋਂ ਡੋਰਮੈਂਸੀ ਦਾ ਸਮਾਂ ਆਉਣਾ ਖਾਸ ਕਰਕੇ ਜਿਹੜੀਆਂ ਪਰਮਾਨੈਂਟ ਕ੍ਰੌਪਸ ਦੇ ਲਈ ਆ, ਇਹ ਕਵਰ ਕ੍ਰੌਪਸ ਲਾਉਣ ਦੇ ਲਈ ਰਾਈਟ ਨਾਓ ਬੈਸਟ ਟਾਈਮ ਹੁੰਦਾ ਹੈ। ਰਾਜ ਜੀ ਹੁਣ ਬਿਲਕੁਲ ਖਾਸ ਕਰਕੇ ਬਦਾਮਾਂ ਵਾਸਤੇ ਤੇ ਬਹੁਤ ਹੀ ਪਰਫੈਕਟ ਟਾਈਮਿੰਗ ਹੈ, ਕਿਉਂਕਿ ਥੋੜੀ ਬਰਸਾਤ ਵੀ ਹੋ ਚੁੱਕੀ ਹੈ ਆਪਣੇ ਏਰੀਆ ਦੇ ਵਿੱਚ। ਸੋਇਲ 'ਚ ਮੋਇਸਚਰ ਵੀ ਬਿਲਕੁਲ ਠੀਕ ਹੈ, ਜਿਹਦੇ ਨਾਲ ਕਿ ਸੀਡ ਬਹੁਤ ਈਜ਼ੀਲੀ ਜਰਮੀਨੇਟ ਹੋ ਸਕੇ ਤੇ ਫਿਰ ਉਹਨੇ ਵੱਧਦਾ ਜਾਣਾ। ਤੁਸੀਂ ਮਾਰਚ ਅਪ੍ਰੈਲ ਤੇ ਜਦੋਂ ਤੁਹਾਡਾ ਦੁਬਾਰਾ ਫਾਰਮਿੰਗ ਦੀ ਰੈਗੂਲਰ ਪ੍ਰੈਕਟਿਸ ਸ਼ੁਰੂ ਹੁੰਦੀਆਂ ਉਦੋਂ ਤੁਸੀਂ ਉਹਨੂੰ ਮੋਹ ਕਰ ਸਕਦੇ ਜਾਂ ਡਿਸਕ ਕਰ ਸਕਦੇ, ਕਈ ਤਰੀਕੇ ਉਹਨੂੰ ਟਰਮੀਨੇਟ ਕਰਨ ਦੇ। ਸੋ ਤੁਸੀਂ ਉਹਦਾ ਫਾਇਦਾ ਲੈ ਸਕਦੇ ਆ। ਸੋ ਇਹ ਜਿਹੜੇ ਕਵਰ ਕ੍ਰੌਪ ਦੇ ਸੀਡ ਵਗੈਰਾ ਮਿਲਣ ਨੂੰ ਜੇ ਕੋਈ ਐਪਲੀਕੇਸ਼ਨ ਹੋਣ ਪਾਉਂਦਾ ਆ, ਯੂਜਲੀ ਕਿੰਨਾ ਕੁ ਵਕਤ ਲੱਗ ਜਾਂਦਾ ਹੁੰਦਾ? ਰਾਜ ਜੀ ਜਿਹੜੇ ਸਾਡੇ ਪ੍ਰੋਗਰਾਮ ਹੈ ਥੋੜੇ ਜਿਹੇ ਨਾ ਐਡਵਾਂਸ ਸੋਚਣਾ ਪੈਂਦਾ ਹੈਗਾ ਵੀ ਖੜੇ ਪੈਰ ਥੋੜਾ ਜਿਹਾ ਟਾਈਮ ਲੱਗ ਜਾਂਦਾ। ਬਟ ਜਦੋਂ ਤੁਸੀਂ ਕੰਪੋਸਟ ਦਾ ਕਵਰ ਕ੍ਰੌਪ ਦਾ ਸਾਡੇ ਨਾਲ ਕੰਟਰੈਕਟ ਤੁਸੀਂ ਲੈਂਦੇ ਆ ਤੇ ਉਹ ਕੁਝ ਕੁ ਸਾਲਾਂ ਦਾ ਕੰਟਰੈਕਟ ਹੁੰਦਾ ਵੀ ਮਤਲਬ 3 ਸਾਲ ਜਾਂ 5 ਸਾਲ। ਸੋ ਤੁਸੀਂ ਇੱਕ ਵਾਰੀ ਸਾਈਨ ਅਪ ਕਰਕੇ ਫਿਰ ਤੁਹਾਨੂੰ ਅਗਲੇ 3-4 ਸਾਲਾਂ ਦੀ ਪੇਮੈਂਟ ਉਹ ਆਲਰੇਡੀ ਲੌਕ ਇਨ ਕੰਟਰੈਕਟ 'ਚ ਕਰ ਲੈਂਦੇ ਆ ਵੀ ਜਿਵੇਂ ਤੁਸੀਂ ਉਹ ਪ੍ਰੈਕਟਿਸਿਸ ਕਰੀ ਜਾਓਗੇ ਉਵੇਂ ਉਹ ਤੁਹਾਡੇ ਫੰਡ ਇਸ਼ੂ ਕਰੀ ਜਾਣਗੇ ਜੀ। ਠੀਕ ਹੈ। ਤੇ ਸੋ ਇਹ ਤਾਂ ਜਦੋਂ ਸੋਇਲ ਵਾਸਤੇ ਜਿਹੜਾ ਉਹ ਹੋ ਗਿਆ, ਸੋ ਜ਼ਰੂਰ ਜਾਗਰੂਕ ਆਪਾਂ ਕਰਦੇ ਰਹਿੰਦੇ। ਇੱਕ ਵਾਰੀ ਕੰਟੈਕਟ ਦੱਸ ਦਿਓ, ਕਿਉਂਕਿ NRCS ਦੇ ਜਿਹੜੇ ਨਾ ਪ੍ਰੋਗਰਾਮਸ ਲਈ ਤੁਸੀਂ ਤਾਂ ਆਬਵੀਅਸਲੀ ਜਿਹੜੀ ਉਹ ਮਦਦ ਫਿਰ ਕਰ ਸਕੋਗੇ। ਹਾਂਜੀ ਰਾਜ ਜੀ, ਮੈਂ ਆਪਣਾ ਸੈੱਲ ਨੰਬਰ ਦੇਣਾ ਚਾਹੁੰਦਾ ਸਰੋਤਿਆਂ ਨੂੰ। ਮੇਰਾ ਫੋਨ ਨੰਬਰ ਹੈਗਾ 5594443399 559 444 3399 ਜੀ। ਸੋ ਇਸ ਤੋਂ ਇਲਾਵਾ ਹੋਰ ਕਿਹੜੇ ਪ੍ਰੋਗਰਾਮ NRCS ਦੇ ਜਿਹੜੇ ਉਹ ਚੱਲ ਰਹੇ ਸੋਇਲ ਰਾਜ ਜੀ? ਆਪਾਂ ਸੋਇਲ ਦਾ ਕਵਰ ਕਰ ਲਿਆ, ਫਿਰ ਆਪਾਂ ਅਗਲਾ ਕਰਦੇ ਹਵਾ। ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਪੁਰਾਣੇ ਟਰੈਕਟਰ ਕਾਫੀ ਧੂਆਂ ਮਾਰਦੇ ਆ ਕਿਉਂਕਿ ਉਸ ਜ਼ਮਾਨੇ ਦੇ ਬਣੇ ਹੋਏ ਆ। ਸੋ ਉਹਨਾਂ ਨੂੰ ਆਪਾਂ ਡਿਸਟਰੋਏ ਕਰਕੇ ਨਵੇਂ ਟਰੈਕਟਰ ਬਾਏ ਕਰਨ ਦੇ ਵਿੱਚ ਸਰੋਤਿਆਂ ਦੀ ਮਦਦ ਕਰਦੇ ਆ। ਬਟ ਉਹਦੇ 'ਚ ਕੁਝ ਕੁ ਪ੍ਰੋਗਰਾਮ ਦੀਆਂ ਸ਼ਰਤਾਂ ਵੀ ਆ ਵੀ ਤਾਂ ਕਿ ਲੋਕੀ ਇਹਦਾ ਨਜਾਇਜ਼ ਫਾਇਦਾ ਨਾ ਲੈ ਸਕਣ। 2 ਸਾਲ ਤੁਹਾਨੂੰ ਟਰੈਕਟਰ ਦੀ ਓਨਰਸ਼ਿਪ ਚਾਹੀਦੀ ਆ, ਚੱਲਦਾ ਹੋਣਾ ਚਾਹੀਦਾ ਤੇ ਫਿਰ ਆਪਾਂ ਉਸ ਬੇਸ ਤੇ ਤੁਹਾਨੂੰ ਚੇਂਜ ਕਰਕੇ ਪੁਰਾਣੇ ਟਰੈਕਟਰ ਨੂੰ ਡਿਸਟਰੋਏ ਕਰਕੇ ਨਵਾਂ ਟੀਅਰ 4 ਫਾਈਨਲ ਜਾਂ ਇਲੈਕਟ੍ਰਿਕ ਟਰੈਕਟਰ ਵੀ ਲੈਣਾ ਤਾਂ ਆਪਾਂ ਉਹਦੇ ਵਿੱਚ ਸਰੋਤਿਆਂ ਦੀ ਫਾਈਨੈਂਸ਼ੀਅਲ ਹੈਲਪ ਕਰ ਦਿਆਂਗੇ। ਤਾਂ ਅਗੇਨ ਇਹ ਪ੍ਰੋਗਰਾਮ ਦਾ ਅਫੀਸ਼ੀਅਲ ਜਿਹੜੇ ਰੇਟ ਆ ਜਿਹੜੇ ਆਹ ਸਾਲ ਦੇ ਉਹ ਸਾਡੇ ਕੋਲ ਹੈ ਨਹੀਂਗੇ, ਬਟ ਇਦਾਂ ਮੰਨ ਕੇ ਚੱਲੋ ਵੀ ਨਵੇਂ ਟਰੈਕਟਰ ਦੀ ਲਗਭਗ 80 ਤੋਂ 90% ਤੁਹਾਡਾ ਖਰਚਾ ਮਹਿਕਮਾ ਕਵਰ ਕਰੂਗਾ ਜੀ। ਇਲੈਕਟ੍ਰਿਕ ਟਰੈਕਟਰ ਨੇ ਮੇਰਾ ਥੋੜਾ ਜਿਹਾ ਖਿੱਚਿਆ ਆ ਧਿਆਨ। ਇਹ ਆਲਰੇਡੀ ਚੱਲ ਰਹੇ ਆ, ਇਨ ਰਿਸਰਚ ਆ ਜਾਂ ਕਿੱਦਾਂ ਆ? ਗੱਡੀਆਂ ਗੁੱਡੀਆਂ ਦਾ ਤਾਂ ਆਪਾਂ ਨੂੰ ਪਤਾ ਆ, ਟਰੱਕਾਂ ਦਾ ਵੀ ਚਰਚਾ ਹੈ, ਟਰੈਕਟਰਾਂ ਦੀ ਵੀ ਹੁਣ ਚਰਚਾ ਹੈ ਜੀ। ਨਹੀਂ ਰਾਜ ਜੀ, ਇਹ ਚਰਚਾ ਬਹੁਤ ਸਮੇਂ ਤੋਂ ਚੱਲੀ ਆ ਰਹੀ ਆ। ਦੇਖੋ ਮੈਂ ਫਸਟ ਹੈਂਡ ਕੁਛ ਹਜੇ 2 ਟਰੈਕਟਰ ਦੇਖੇ ਆ ਛੋਟੇ, ਜਿਹੜੇ ਮੈਂ ਖੁਦ ਚਲਾ ਕੇ ਵੀ ਦੇਖੇ ਆ। ਤੇ ਇਸ ਤੋਂ ਇਲਾਵਾ ਜੇ ਤੁਸੀਂ ਆਪਾਂ ਹੁਣ ਗੱਲ ਛੇੜੀ ਲਈ ਤਾਂ ਸਰੋਤਿਆਂ ਨੂੰ ਦੱਸ ਦਈਏ ਵੀ ਜਿਹੜਾ ਸਟੇਟ ਕੈਲੀਫੋਰਨੀਆ ਦਾ ਇੱਕ ਮਹਿਕਮਾ ਜਿਹੜਾ ਉਹ ਇਹਨਾਂ ਨੂੰ ਫੰਡ ਕਰਦਾ, ਉਹਦੇ ਵਿੱਚ ਟਰੈਕਟਰ ਅਸੀਂ ਵੀ ਫੰਡ ਕਰਦੇ, ਬਟ ਉਹ ਆਲਮੋਸਟ 60-70
$70,000 ਦਾ ਵਾਊਚਰ ਵੀ ਦਿੰਦੇ ਆ, ਜਿਸ ਦੇ ਨਾਲ ਤੁਹਾਨੂੰ ਵਿੱਚ ਪੁਰਾਣਾ ਟਰੈਕਟਰ ਦੇਣ ਦੀ ਨਹੀਂ ਜ਼ਰੂਰਤ, ਉਹ ਤੁਹਾਨੂੰ ਨਵਾਂ ਹੀ ਫੰਡ ਕਰ ਦਿੰਦੇ ਆ। ਸਿੱਧਾ ਹੀ ਅਲੋਂਗ ਵਿਦ ਚੁੱਕੋ ਦੈਟ ਇਲੈਕਟ੍ਰਿਕ ਹਾਂਜੀ, ਟਰੈਕਟਰ। ਉਹ ਕੱਲਾ ਰਾਜੀ ਉਹ ਕੱਲਾ ਟਰੈਕਟਰ ਨਹੀਂ ਫੰਡ ਕਰਦੇ, ਉਹ ਕੰਸਟਰਕਸ਼ਨ ਇਕਵਿਪਮੈਂਟ ਵੀ ਫੰਡ ਕਰਦੇ ਆ। ਮੈਂ ਪ੍ਰੋਗਰਾਮ ਦਾ ਨਾਮ ਥੋੜੇ ਚਿਰ ਤੱਕ ਮੇਰੇ ਦਿਮਾਗ 'ਚ ਆ ਗਿਆ, ਮੈਂ ਦੱਸ ਦੂੰਗਾ। ਸਕਿਪ ਲੋਡਰ ਜਿਹੜੇ ਨਵੇਂ ਆਏ ਆਗੇ, ਜਾਂ ਬੌਬਕੈਟ ਦੇ ਕਾਫੀ ਪ੍ਰੋਡਕਟ ਹੈ, ਉਹਨਾਂ ਤੇ ਕਾਫੀ ਵੱਡੇ ਪੱਧਰ ਤੇ ਗ੍ਰਾਂਟਸ ਉਹ ਇਸ਼ੂ ਕਰ ਰਹੇ ਆ, $2-2 ਲੱਖ ਕਿਹੜਾ ਮਹਿਕਮਾ ਤੱਕ। ਕਰਦਾ ਹੈ? ਇਹ ਕੈਲੀਫੋਰਨੀਆ ਦਾ ਮੈਨੂੰ ਰਾਜੀ ਨਾਮ ਦਾ ਨਹੀਂ ਪਤਾ, ਤੇ ਠੀਕ ਹੈ। ਇਹ ਮੈਂ ARP ਵਾਲੇ ਤਾਂ ਨਹੀਂ ਜਿਹੜੇ 에ਅਰ ਰਿਸੋਰਸ? ਸ਼ਾਇਦ ARP ਵਾਲੇ ਆ ਜੀ, ਨਹੀਂ 에ਅਰ ਬੋਰਡ ਵਾਲੇ ਜਿਹੜੇ ARB ਵਾਲੇ ਉਹ ਵੀ ਕਰਦੇ ਆ। ਇਹ ਇਹਨਾਂ ਤੋਂ ਹਟ ਕੇ ਇੱਕ ਹੋਰ ਇਹਨਾਂ ਨੇ ਨਵਾਂ ਇਨਸੈਂਟਿਵ ਸ਼ੁਰੂ ਕੀਤਾ ਸੀਗਾ, ਠੀਕ ਹੈ। ਤੇ ਉਹ ਵਾਲਾ ਜੀ ਇਹ। ਜਦੋਂ ਚਲਾ ਕੇ ਦੇਖਿਆ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ? ਜਿਹੜਾ ਇਲੈਕਟ੍ਰਿਕ ਲੱਗਦਾ ਸੀਗਾ ਵੀ ਜ਼ੋਰ-ਜ਼ੂਰ ਹੈਗਾ ਬਾਕੀ ਵਾਂਗੂ? ਰਾਜੀ ਦੇਖੋ ਕਈਆਂ ਦੇ ਦੇਖੋ ਆਪਣੇ ਜਿਹੜੇ ਹੁੰਦੇ ਆ ਪੁਰਾਣੇ ਜਿਹੜੇ ਡਰਾਈਵਰ ਕਹਿ ਲਓ, ਉਹਨਾਂ ਨੂੰ ਥੋੜਾ ਜਿਹਾ ਘੱਟ ਪਸੰਦ ਆਉਂਦਾ, ਬਟ ਜਿਹੜੀ ਉਹਦੀ ਤਾਕਤ ਆ ਇੰਸਟੈਂਟੇਨੀਅਸ ਹੈਗੀ, ਜਿਹਨੂੰ ਕਹਿੰਦੇ ਇੱਕ ਵਾਰੀ ਬਟਨ ਨੱਪੋ, ਟਾਰਕ 1 ਸਕਿੰਟ ਦੇ ਵਿੱਚ ਸਾਰੀ ਬਿਲਡ ਅਪ ਕਰ ਜਾਂਦਾ ਹੈਗਾ। 2-3 ਬ੍ਰਾਂਡਾਂ ਜੀ, ਇੱਕ ਸੋਲਿਡ ਟਰੈਕ ਹੈਗਾ, ਦੇਖੋ ਆਪਾਂ ਕਿਸੇ ਨੂੰ ਇੰਡੋਰਸ ਤਾਂ ਕਰ ਨਹੀਂ ਸਕਦੇ ਪਬਲਿਕ ਪਲੇਟਫਾਰਮ ਤੇ। ਇਸ ਤੋਂ ਇਲਾਵਾ ਮੋਨਾਰਕ ਹੋ ਗਿਆ, ਤੇ ਹੁਣ ਨਿਊ ਹਾਲੈਂਡ ਦਾ ਵੀ ਨਵਾਂ ਹੀ ਆ ਰਿਹਾ ਛੇਤੀ ਮਾਰਕੀਟ ਦੇ ਵਿੱਚ, ਕਹਿੰਦੇ 70-80 ਹਾਰਸ ਪਾਵਰ ਦਾ। 2 ਕੁ ਬ੍ਰਾਂਡਾਂ ਦੇ ਇਦਾਂ ਦੀਆਂ ਵੀ ਆ ਜਿਨ੍ਹਾਂ ਦੇ ਨਾਲ ਰਿਪਲੇਸੇਬਲ ਬੈਟਰੀ ਪੈਕ ਆ, ਕਿ ਜਿਹੜੇ ਅੱਧੇ ਘੰਟੇ 'ਚ ਚਾਰਜ ਵੀ ਹੋ ਜਾਂਦਾ, ਤੇ ਤੁਸੀਂ ਝਟਪਟ ਉਹਨੂੰ ਚੇਂਜ ਕਰਕੇ ਸਵਾਪ ਕਰਕੇ ਦੁਬਾਰਾ ਵੱਲੋਂ ਤੁਹਾਨੂੰ ਖੜਨ ਦੀ ਜ਼ਰੂਰਤ ਨਹੀਂ। ਮੈਨੂੰ ਪਤਾ ਆਪਾਂ ਥੋੜਾ ਜਿਹਾ ਸਾਈਡ ਨੂੰ ਹੋ ਗਏ, ਪਰ ਚਲੋ ਕੋਈ ਨਹੀਂ, ਨਵੀਂ ਚੀਜ਼ ਆਪਣੇ ਦਰਸ਼ਕਾਂ ਲਈ ਵੀ, ਆਪਣੇ ਸਰੋਤਿਆਂ ਦੇ ਲਈ ਵੀ। ਇਲੈਕਟ੍ਰਿਕ ਜਿਹੜਾ ਟਰੈਕਟਰ ਆ, ਕਿੰਨਾ ਕੁ ਚਿਰ ਕੱਢ ਜਾਂਦੀ ਹੈ ਜਿਹੜੀ ਇਹਨਾਂ ਦੀ ਜਿਹੜੀ ਬੈਟਰੀ ਹੁੰਦੀ ਆ? ਤੁਸੀਂ ਕੀ ਦੇਖਿਆ ਹੁਣ ਤੱਕ, ਜਾਂ ਕੀ ਰਾਜੀ ਦੇਖੋ, ਜਿਹੜਾ ਨਵੀਂ ਟੈਕਨੋਲੋਜੀ ਆਈ ਆ, ਜਿਹੜੇ ਹਜੇ ਤੱਕ ਪੂਰੇ ਕਾਮਯਾਬ ਟਰੈਕਟਰ ਹੋਏ ਆ ਇਲੈਕਟ੍ਰਿਕ, ਉਹ ਹੋਏ ਆਗੇ ਛੋਟੇ ਫਾਰਮਰ ਵਾਸਤੇ 25 ਹਾਰਸ ਪਾਵਰ ਦੇ ਸੋਲਿਡ ਟਰੈਕ ਦੇ ਟਰੈਕਟਰ ਆ ਗਏ, ਜਿਵੇਂ ਗਾਰਡਨਿੰਗ ਟਾਈਪ ਜਾਂ ਗ੍ਰੀਨ ਹਾਊਸ ਵਾਲੇ, ਉਹ ਛੋਟੇ ਟਰੈਕਟਰ ਆ ਗਏ। ਮੂਰੇ ਉਹਨਾਂ ਦੇ ਲੋਡਰ ਲੱਗੇ ਹੋਏ ਆ, ਸੋਲਿਡ ਟਰੈਕ ਕੰਪਨੀਆਂ। ਤੇ ਐਕਚੁਅਲੀ ਪਹਿਲਾਂ ਇਹ ਜਿਹੜੇ ਆਪਣੇ ਇੰਡੀਆ ਦੇ ਫਾਰਮ ਟਰੈਕ ਨਾਲ ਇਹਨਾਂ ਦੀ ਪਾਰਟਨਰਸ਼ਿਪ ਸੀਗੀ, ਫਿਰ ਹੁਣ ਮੈਨੂੰ ਅਪ ਟੂ ਡੇਟ ਇਨਫੋਰਮੇਸ਼ਨ ਮੇਰੇ ਕੋਲ ਹੈ ਨਹੀਂ ਵੀ ਹੁਣ ਉਹਨਾਂ ਨੇ ਕੀ ਚੇਂਜ ਹੋਇਆ ਕੀ ਨਹੀਂ, ਬਟ ਜਿਹੜੇ ਇਹ ਟਰੈਕਟਰ ਆ ਜੀ, ਇਹ ਆਲਮੋਸਟ ਸਾਰਾ ਦਿਨ ਕੱਢ ਜਾਂਦੇ ਆ ਗ੍ਰੀਨ ਹਾਊਸ ਦੇ ਵਿੱਚ ਕੰਮ ਕਰਨ ਨੂੰ, ਤੇ ਬਹੁਤ ਹੀ ਲਾਹੇਵੰਦ ਆ, ਕਿਉਂਕਿ ਜਦੋਂ ਆਬਵੀਅਸਲੀ ਤੁਸੀਂ ਗ੍ਰੀਨ ਹਾਊਸ ਦੇ ਵਿੱਚ ਬੰਦ ਹੁੰਦੇ ਆ, ਧੂਆਂ ਤੁਹਾਡੇ ਮੂੰਹ ਤੇ ਪੈਂਦਾ ਰਹਿੰਦਾ, ਉਹ ਸਾਰੇ ਤੋਂ ਛੁਟਕਾਰਾ ਮਿਲ ਜਾਂਦਾ ਤੁਹਾਨੂੰ। ਜੀ। ਸੋ ਦੇਖੋ, ਕਈ ਨਵੀਆਂ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ। ਸੋ ਜਦੋਂ ਆਪਾਂ ਸ਼ੁਰੂਆਤ 'ਚ ਵੀ ਗੱਲ ਕੀਤੀ ਸੀ ਦਯਾਦੀਪਕ ਸਿੰਘ ਜੀ, ਵੀ ਸਮਾਲ ਫਾਰਮਸ ਦੇ ਲਈ ਨਵੀਂ ਟੈਕਨੋਲੋਜੀ ਦੀ ਜਿਹੜੀ ਚਰਚਾ ਸੀਗੀ, ਟੈਕ ਐਕਸਪੋ, ਮੈਨੂੰ ਲੱਗਦਾ ਇਦਾਂ ਦੀਆਂ ਚੀਜ਼ਾਂ ਵੀ ਆਪਾਂ ਨੂੰ ਉੱਥੇ ਦੇਖਣ ਨੂੰ ਮਿਲ ਸਕਦੀਆਂ ਆ। ਸੋ ਵਧੀਆ ਜਿਹੜੀਆਂ ਚੀਜ਼ਾਂ ਹੋ ਰਹੀਆਂ ਆ। ਸੋ NRCS ਦੇ ਇਹਨਾਂ ਪ੍ਰੋਗਰਾਮ ਤੋਂ ਇਲਾਵਾ ਹਵਾ, ਪਾਣੀ, ਸੋਇਲ ਹੋ ਗਈ, ਧਰਤੀ ਹੋ ਗਈ, ਤੇ ਹੁਣ ਹਵਾ ਹੋ ਗਈ। ਇਸ ਤੋਂ ਇਲਾਵਾ ਹੋਰ ਕਿਹੜੇ ਆ? ਆਪਾਂ ਪਾਣੀ ਤੇ ਆ ਜਾਂਦੇ ਆ ਰਾਜੀ। ਸੋ ਇਸ ਤੋਂ ਪਹਿਲਾਂ ਆਪਾਂ ਇਸ ਵਿਸ਼ੇ ਵੱਲ ਵਧੀਆ, ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ ਛੋਟੇ ਟਰੈਕਟਰ ਜਿਹੜੀ ਆਪਾਂ ਗੱਲ ਕੀਤੀ ਸੀ ਇਲੈਕਟ੍ਰਿਕ ਵਾਲੇ, ਇਹ ਜ਼ਰੂਰ ਉੱਥੇ ਹੋਣਗੇ। ਅਲੋਂਗ ਵਿਦ ਦੈਟ ਉੱਥੇ ਉਹ ਮਹਿਕਮੇ ਵੀ ਹੋਣਗੇ ਜਿਹੜੇ ਇਹਨਾਂ ਤੇ ਗ੍ਰਾਂਟਾਂ ਪ੍ਰਦਾਨ ਕਰਦੇ ਆ। ਸੋ ਤੁਹਾਨੂੰ ਸਾਰਾ ਕੁਝ ਇੱਕ ਸਟਾਪ ਤੇ ਤੁਹਾਨੂੰ ਮਿਲ ਜੂਗਾ। ਮੌਜਾਂ ਜੀ, ਬਿਲਕੁਲ ਫਾਇਦਾ ਲੈਣਾ ਚਾਹੀਦਾ ਸਰੋਤਿਆਂ ਨੂੰ। ਤੇ ਇੱਕ ਰਾਜੀ, ਇੱਕ ਬਰੀਫਲੀ ਮੈਂ ਦੱਸਣਾ ਚਾਹੁੰਦਾ, ਇੱਕ ਜਿਹੜਾ ਟਰੈਕਟਰ ਮੋਨਾਰਕ ਵਾਲਿਆਂ ਦਾ, ਉਹ ਟਰੈਕਟਰ ਇਦਾਂ ਦਾ ਜੀ, ਜਿਵੇਂ ਆਪਾਂ ਅਰਸ਼ ਦੇ ਫਾਰਮ ਚ ਅੱਗੇ ਆਪਾਂ ਦੇਖਿਆ ਸੀ ਜਿਹੜੇ ਫੁੱਲੀ ਆਟੋਨੋਮਸ ਟਰੈਕਟਰ ਚੱਲਦੇ ਆ, ਉਹਦੇ ਨਾਲ ਉਸ ਟਰੈਕਟਰ ਦੇ ਅੱਗੇ ਇਦਾਂ ਦੇ ਪੁਰਜੇ ਲੱਗੇ ਹੋਏ ਆ ਜਿਹੜੇ ਕਿ ਚੱਲਦੇ ਟਰੈਕਟਰ ਚ ਤੁਹਾਡੇ ਜਿਹੜੀ ਖੇਤ ਦੀ ਆ ਸਾਰੀ ਇਨਫੋਰਮੇਸ਼ਨ ਆਟੋਮੈਟਿਕਲੀ ਕੈਪਚਰ ਕਰਦੇ ਰਹਿੰਦੇ ਆ। ਫਿਰ ਜਦੋਂ ਤੁਸੀਂ ਦੁਬਾਰਾ ਉਹ ਟਰੈਕਟਰ ਉੱਤੇ ਲੈ ਕੇ ਆਓ, ਤੁਹਾਨੂੰ ਪਤਾ ਲੱਗਦਾ ਰਹਿੰਦਾ ਵੀ ਤੁਸੀਂ ਵੀ ਕੀ ਚੇਂਜ ਹੋਇਆ ਇੱਥੇ, ਘਾਟਵਾਦ ਜਾਂ ਜੋ ਵੀ ਉਹ ਪੈਰਾਮੀਟਰਸ ਮੈਜਰ ਕਰਦੇ ਆ। ਇਦਾਂ ਦੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਆਲਰੇਡੀ ਆ ਚੁੱਕੀਆਂ ਜੀ। ਹਜੇ ਜਿਹੜੇ ਆਪਾਂ ਕਹਿੰਦੇ ਆ ਐਂਡ ਯੂਜ਼ਰ ਤੱਕ, ਖਾਸ ਕਰਕੇ ਆਪਣੀ ਕਮਿਊਨਿਟੀ ਤੱਕ ਇਹ ਹਜੇ ਘੱਟ ਪਹੁੰਚੀਆਂ, ਬਟ ਮੈਂ ਇਹ ਚੀਜ਼ਾਂ ਆਲਰੇਡੀ ਫਾਰਮਿੰਗ ਸੈਕਟਰ ਦੇ ਵਿੱਚ ਆਲਰੇਡੀ ਬਹੁਤ ਜ਼ਿਆਦਾ ਦੇਖ ਰਿਹਾ ਜੀ। ਜੀ। ਸੋ ਹੁਣ ਰਾਜੀ ਆਪਾਂ ਪਾਣੀ ਵਾਲ ਨੂੰ ਆਈਏ ਤਾਂ ਜੀ ਰਾਜੀ, ਪਾਣੀ ਵਾਲ ਤੋਂ ਸਾਡੇ ਟਿਪੀਕਲ ਪ੍ਰੋਗਰਾਮ ਆਗੇ, ਜਿੱਦਾਂ ਕਿ ਤੁਸੀਂ ਫਲੱਡ ਲਾਉਣੇ ਆ, ਉਹਨੂੰ ਚੇਂਜ ਕਰਕੇ ਡ੍ਰਿਪ ਵਿੱਚ ਲਾਉਣ ਦੀ ਸਾਡੇ ਮਹਿਕਮੇ ਤੋਂ ਮਦਦ ਲੈ ਸਕਦੇ ਹੋ। ਜੇ ਤੁਹਾਨੂੰ ਨਹਿਰੀ ਪਾਣੀ ਉਪਲਬਧ ਹੈ, ਉਹਦੇ ਨੂੰ ਤੁਸੀਂ ਆਪਦੀ ਸਿੰਚਾਈ ਵਾਸਤੇ ਵਰਤਣਾ, ਪਾਈਪਲਾਈਨ ਤੁਸੀਂ ਸਾਡੇ ਤੋਂ ਪਵਾ ਸਕਦੇ ਆ। ਉਹ ਨਹਿਰੀ ਪਾਣੀ ਨੂੰ ਤੁਸੀਂ ਡ੍ਰਿਪ ਦੇ ਥਰੂ ਲਾਉਣਾ, ਤੁਸੀਂ ਪਾਈਪਲਾਈਨ ਪਲੱਸ ਮੋਟਰ ਅਸੀਂ ਫੰਡ ਕਰ ਸਕਦੇ ਆ। ਤੁਹਾਡਾ ਸਿਸਟਮ ਪੁਰਾਣਾ ਹੋ ਚੁੱਕਿਆ, ਐਫੀਸ਼ੀਐਂਟ ਨਹੀਂਗਾ ਜੀ, ਉਹ ਸਾਡੇ ਰਿਕੁਆਇਰਮੈਂਟਸ ਮੀਟ ਕਰਦਾ, ਤੁਹਾਡੀਆਂ ਹਾਊਜ਼ਾਂ ਚੇਂਜ ਕਰਵਾ ਸਕਦੇ, ਤੁਹਾਡੇ ਫਿਲਟਰ ਚੇਂਜ ਕਰਵਾ ਸਕਦੇ ਆ। ਤੇ ਜੇ ਤੁਸੀਂ ਆਫ ਸੀਜ਼ਨ ਜਿੱਦਾਂ ਡੋਰਮੈਂਸੀ ਟਾਈਮ ਤੇ ਰੀਚਾਰਜ ਕਰਨਾ ਚਾਹੁੰਦੇ ਆ, ਤਾਂ ਕਈ ਏਰੀਆ ਦੇ ਵਿੱਚ ਜਿੱਦਾਂ ਕਿ FID ਵਿੱਚ ਆਉਂਦਾ, ਅਸੀਂ ਤੁਹਾਨੂੰ ਪਾਈਪਲਾਈਨ ਪਲੱਸ ਉੱਦਾਂ
ਫਾਈਨੈਂਸ਼ੀਅਲ ਹੈਲਪ ਕਰ ਸਕਦੇ ਆ, ਤਾਂ ਕਿ ਤੁਸੀਂ ਜਦੋਂ ਫਲੱਡ ਵਾਟਰ ਜਾਂ ਐਕਸੈਸ ਵਾਟਰ ਨੂੰ ਤੁਸੀਂ ਯੂਜ਼ ਕਰਕੇ ਜਦੋਂ ਬੂਟੇ ਡੋਰਮੈਂਟ ਹੁੰਦੇ ਆ ਉਦੋਂ ਤੁਸੀਂ ਪਾਣੀ ਨੂੰ ਰੀਚਾਰਜ ਕਰ ਸਕੋ ਜੀ। ਜੀ। ਤੇ ਇਹ ਜਿਹੜੀਆਂ ਚੀਜ਼ਾਂ ਏ ਚਲੋ ਆਪਾਂ ਜਿੰਨੀਆਂ ਵੀ ਗ੍ਰਾਂਟਸ ਦੀ ਗੱਲ ਕਰ ਰਹੇ, ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਇਹ ਜ਼ਿਕਰ ਕੀਤਾ ਵੀ ਕੰਮ ਕਿਉਂਕਿ ਹੁਣ ਚਲੋ ਸਰਕਾਰੀ ਆ, ਥੋੜ੍ਹੀ ਰੈਡ ਟੇਪ ਵੀ ਆ, ਥੋੜ੍ਹੀ ਡਾਕੂਮੈਂਟੇਸ਼ਨ ਵੀ ਵੱਧ ਆ ਜੀ ਤੇ ਬਿਲਕੁਲ। ਟਾਈਮ ਵੱਧ ਲੱਗਦਾ ਆ। ਜੇ ਕੋਈ ਗ੍ਰਾਂਟ ਸਮੇਂ ਸਿਰ ਲੈਣੀ ਆ, ਉਹ ਜਿਸ ਟਾਈਮ ਤੇ ਵਰਤਣੀ ਆ, ਉਸ ਤੋਂ ਕਿੰਨੇ ਕੁ ਮਹੀਨੇ ਪਹਿਲਾਂ ਇਹ ਜਿਹੜਾ ਪ੍ਰੋਸੈਸ ਤੁਹਾਨੂੰ ਸ਼ੁਰੂ ਕਰ ਦੇਣਾ ਚਾਹੀਦਾ ਹੁੰਦਾ? ਰਾਜ ਜੀ, ਇਹ ਜਿੱਦਾਂ ਤੁਸੀਂ ਤੁਹਾਡੇ ਮਨ 'ਚ ਆ ਵੀ ਤੁਸੀਂ ਅਗਲੇ ਸਾਲ ਮੈਂ ਸਾਰੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ 1 ਸਾਲ ਦਾ ਸਮਾਂ ਤੁਸੀਂ ਪਹਿਲਾਂ ਲੈ ਕੇ ਚੱਲੋ, ਵੀ ਅਗਲੇ ਤੁਸੀਂ ਅੱਛਾ। 3 ਸਾਲ 4 ਸਾਲ ਕੰਪੋਸਟ ਪਾਉਣੀ ਹੈ, ਪਹਿਲਾਂ ਤੁਹਾਨੂੰ ਅਸੀਂ ਆਬਵੀਅਸਲੀ ਜਦੋਂ ਮਹਿਕਮਾ ਫੰਡ ਕਰੂਗਾ ਉਹ ਕਾਫੀ ਤੁਹਾਨੂੰ ਪੇਪਰ ਵਰਕ ਵੀ ਮੰਗੂਗਾ, ਸੋਇਲ ਐਨਾਲਿਸਿਸ, ਟਿਸ਼ੂ ਐਨਾਲਿਸਿਸ, ਤਾਂ ਕਿ ਆਪਾਂ ਕੋਈ ਵੀ ਪ੍ਰੋਪਰਲੀ ਸਾਰਾ ਤੁਹਾਡਾ ਫਾਰਮ ਨੂੰ ਸਟੱਡੀ ਕਰ ਸਕੀਏ, ਉਸ ਦੇ ਬੇਸਡ ਤੇ ਆਪਾਂ ਸਾਰਾ ਜਿਹੜਾ ਕਿ ਸੋਲੂਸ਼ਨ ਤਿਆਰ ਕਰ ਸਕੀਏ। ਸੋ ਇਸ ਲਈ ਕਾਫੀ ਹੋਰ ਵੀ ਪ੍ਰੋਗਰਾਮ ਹੈ ਰਾਜ ਜੀ, ਜਿਵੇਂ ਬੂਟੇ ਪੱਟ ਕੇ ਪਹਿਲਾਂ ਆਪਣੇ ਇੱਥੇ ਹੁੰਦੇ ਸੀ ਅੱਗ ਲਾ ਦਿੰਦੇ ਸੀਗੇ, ਹਾਂਜੀ, ਉਹਨੂੰ ਹਾਂਜੀ। ਮਲਚ ਕਰਨ ਦਾ ਵੀ ਪ੍ਰੋਗਰਾਮ ਆਪਾਂ ਹੈਗਾ। ਸੋ ਅਗੇਨ ਉਹਦੇ ਨਾਲ ਵੀ ਸੇਮ ਹੀ ਆ, ਜੇ ਤੁਸੀਂ ਭਾਈ ਕਹੋਗੇ ਵੀ ਮੈਂ ਪਰਸੋਂ ਬੂਟੇ ਪੱਟਨੇ ਆ ਤੇ ਮੈਨੂੰ ਪੈਸੇ ਚਾਹੀਦੇ, ਉਹ ਤਾਂ ਰਾਜ ਹੀ ਹੋ ਨਹੀਂ ਸਕਦਾ। ਸੋ ਤੁਹਾਨੂੰ ਥੋੜਾ ਜਿਹਾ ਐਡਵਾਂਸ 'ਚ ਥੋੜੀ ਜਿਹੀ ਪਲੈਨਿੰਗ ਕਰਕੇ ਵੀ ਭਾਈ ਹੁਣ ਮੇਰੇ ਕੋਲ ਲੱਗਦਾ ਵੀ ਮੈਂ ਅਗਲੇ ਸਾਲ ਤੱਕ ਬੂਟੇ ਪੱਟਨੇ, ਜਾਂ ਡ੍ਰਿਪ ਦੀ ਮੇਰੀ ਰੈਡੀ ਆ, ਜਾਂ ਮੈਂ ਨਵੇਂ ਪਲਾਂਟੇਸ਼ਨ ਕਰਨੀ ਆ, ਤੁਸੀਂ ਸਾਲ ਕੁ ਤਾਂ ਤੁਸੀਂ ਸਮਾਂ ਵੱਧ ਤੋਂ ਵੱਧ ਮੈਂ ਲੈ ਕੇ ਚੱਲੋ, ਤਾਂ ਕਿ ਤੁਸੀਂ ਆਪਦੀ ਸਾਰੀਆਂ ਰਿਕੁਆਇਰਮੈਂਟ ਸਾਡੀਆਂ ਪੂਰੀਆਂ ਕਰ ਸਕੋ। ਜੀ, ਜੀ, ਬਿਲਕੁਲ। ਸੋ ਨਹੀਂ ਚਲੋ ਬਹੁਤ ਵਧੀਆ ਆ। ਸੋ ਤੁਹਾਡੀ ਜਿਹੜੇ ਮਹਿਕਮੇ ਵੱਲੋਂ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਜਿਹੜਾ ਡ੍ਰਿਪ ਸਿਸਟਮ ਲਾਉਣ ਨੂੰ ਤਰਜੀਹ ਦਿੱਤੀ ਜਾਂਦੀ? ਰਾਜ ਜੀ, ਆਪਾਂ ਡ੍ਰਿਪ ਨੂੰ ਖਾਸ ਕਰਕੇ ਜਦੋਂ ਗਰੋਇੰਗ ਸੀਜ਼ਨ ਆ ਉਦੋਂ, ਤੇ ਮੈਂ ਮੇਰੇ ਕੋਲ ਐਗਜ਼ੈਕਟ ਫਿਗਰ ਤਾਂ ਹੈ ਨਹੀਂ, ਮੈਂ ਬਟ ਇਹ ਦੱਸਦਿਆਂ ਬੜੀ ਖੁਸ਼ੀ ਹੁੰਦੀ ਹੈ, ਕਿਉਂਕਿ ਮੈਂ ਫਰੈਜ਼ਨੋ ਕਾਉਂਟੀ ਕਵਰ ਕਰਦਾ, ਤੇ ਵੀ ਆਪਣੇ ਲਗਭਗ ਅੱਧੀਆਂ ਐਪਲੀਕੇਸ਼ਨਾਂ ਆਪਣੇ ਪੰਜਾਬੀ ਫਾਰਮਰਸ ਦੀਆਂ ਸਾਡੇ ਕੋਲ ਆ ਰਹੀਆਂ, ਤਾਂ ਹੂੰ, ਹੂੰ। ਜਿਸ ਦਾ ਸਿਹਰਾ ਤੁਹਾਨੂੰ ਵੀ ਜਾਂਦਾ ਹੈ, ਰੇਡੀਓ ਵਾਲਿਆਂ ਨੂੰ, ਤਾਂ ਕਿ ਜਿਹੜੇ ਆਪਾਂ ਸਾਰੇ ਸਰੋਤਿਆਂ ਨੂੰ ਆਪਣੀ ਮਹਿਕਮਿਆਂ ਦੀ ਜਾਣਕਾਰੀ ਦਿੰਦੇ ਪਤਾ ਰਹਿੰਦੇ ਲੱਗ ਆ। ਗਈ ਇੱਕ ਮੈਂ ਰਾਜ ਜੀ ਤੁਹਾਨੂੰ ਪ੍ਰੋਗਰਾਮ ਦੇ ਮਾਧਿਅਮ ਤੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ, ਪਰਸੋਂ ਮੇਰੇ ਨਾ ਫਾਰਮ ਤੇ ਇੱਕ ਸਿੰਘ ਆਏ ਤੇ ਆਫਿਸ 'ਚ ਗੱਲਬਾਤ, ਕਹਿੰਦੇ ਤੁਹਾਡਾ ਮੈਂ ਰੇਡੀਓ ਤੇ ਸੁਣਿਆ ਸੀ, ਨਾਮ ਨਹੀਂ ਪਤਾ ਸੀ, ਸੋਚਿਆ ਮਿਲ ਲਾਂਗੇ। ਸੋ ਰਾਜ ਜੀ ਉਹ ਮਿਲੇ, ਮੈਂ ਉਹਨਾਂ ਨਾਲ ਗੱਲਬਾਤ ਕੀਤੀ ਲਗਭਗ 5-7 ਮਿੰਟ, ਉਹਨਾਂ ਨੂੰ ਦੱਸਿਆ ਵੀ ਅੰਕਲ ਜੀ ਆ ਤੁਹਾਡੇ ਕੋਲ ਇੰਨੇ ਪ੍ਰੋਗਰਾਮ, ਤੁਹਾਡੇ ਕੋਲ ਮੈਂ ਮਤਲਬ 15-20 ਗਿਣਾਤੇ ਵੀ ਜਿੰਨਾਂ ਤੋਂ ਤੁਸੀਂ ਐਲੀਜੀਬਲ ਹੋ। ਤੇ ਅਵੇਲੇਬਲ। ਸਿੰਘ ਬਜ਼ੁਰਗ ਸੀਗੇ ਵਿਚਾਰੇ, ਇੰਨੇ ਕੁ ਭਾਵਕ ਹੋਏ, ਰੋਣ ਲੱਗ ਪਏ, ਕਹਿੰਦੇ ਵੀ ਮੈਨੂੰ 40 ਸਾਲ ਹੋ ਗਏ ਖੇਤੀ ਕਰਦਿਆਂ, ਮੈਨੂੰ ਅਜੇ ਤੱਕ ਇਹ ਦਫ਼ਤਰ ਦਾ ਏਰੀਆ ਹੀ ਨਹੀਂ ਪਤਾ ਸੀ ਵੀ ਸਾਡੇ ਲਈ ਇੰਨੀਆਂ ਸੇਵਾਵਾਂ ਚੀਜ਼ਾਂ ਮੌਜੂਦ ਆ ਉਪਲਬਧ ਆ। ਸਰਕਾਰ ਵੱਲੋਂ। ਹਾਂਜੀ, ਸੋ ਆਪਾਂ ਨੂੰ ਹੂੰ। ਇਸ ਕਰਕੇ ਮੈਂ ਸਾਰੇ ਸਰੋਤਿਆਂ ਨੂੰ ਤੇ ਖਾਸ ਕਰਕੇ ਪੰਜਾਬੀ ਰੇਡੀਓ ਨੂੰ ਇਸ ਚੀਜ਼ ਦੀ ਬਹੁਤ ਸ਼ਲਾਘਾ ਕਰਦਾ ਤੇ ਧੰਨਵਾਦ ਕਰਦਾ, ਤਾਂ ਕਿ ਜਿਹੜੇ ਕਿ ਸਾਡੇ ਮਹਿਕਮੇ ਦੇ ਜਾਂ ਹੋਰ ਵੀ ਮਹਿਕਮੇ ਦੇ ਪ੍ਰੋਗਰਾਮ ਆਉਂਦੇ ਆ ਉਹ ਸਰੋਤਿਆਂ ਤੱਕ ਸਮੇਂ ਸਿਰ ਪਹੁੰਚਦੇ ਕਰਦੇ ਆ। ਬਿਲਕੁਲ, ਤੇ ਆਪਣਾ ਫਿਰ ਐਡਰੈਸ ਵੀ ਦੱਸ ਦਿਓ ਵੀ ਜੇ ਕਿਸੇ ਨੇ ਆ ਕੇ ਮਿਲਣਾ ਹੋਵੇ ਤੁਹਾਨੂੰ ਤੁਹਾਡੇ ਮਹਿਕਮੇ 'ਚ, ਤੁਹਾਡੀ ਕਾਉਂਟੀ ਵਾਲੇ 'ਚ, ਤੇ ਫਿਰ ਕਿੱਥੇ ਮਿਲ ਸਕਦੇ ਆ? ਹਾਂਜੀ ਰਾਜ ਜੀ, ਸਾਡਾ ਆਫਿਸ ਹੈਗਾ 4625 ਵੈਸਟ ਜੈਨੀਫਰ ਐਵਨਿਊ, ਸਵੀਟ 125, ਜਿਹੜਾ ਹੈ ਸ਼ਾਹ ਤੇ 99th ਕਾਸਕੋ ਉਹਦੀ ਬੈਕ ਸਾਈਡ ਤੇ ਸਾਡਾ ਦਫ਼ਤਰ ਹੈ ਜੀ। ਤੇ ਮੈਂ ਪਰ ਫਰੈਜ਼ਨੋ ਕਾਉਂਟੀ ਕੱਲੀ ਕਵਰ ਕਰਦਾ। ਸੋ ਜੇ ਤੁਸੀਂ ਹੋਰ ਕਿਸੇ ਕਾਉਂਟੀ 'ਚ ਫਾਰਮਿੰਗ ਕਰਦੇ ਹੋ ਤਾਂ ਤੁਹਾਨੂੰ ਆਪਦੇ ਗੂਗਲ ਤੇ ਸਰਚ ਕਰ ਲਿਓ ਤੁਹਾਡੇ ਨੇੜੇ ਦਾ NRCS ਦਫ਼ਤਰ ਕਿਹੜਾ ਪੈਂਦਾ। ਤੇ ਮੇਰਾ ਸੈੱਲ ਨੰਬਰ ਹੈਗਾ ਜੀ 5594443399। ਸੋ ਸਰੋਤਿਆਂ ਨੂੰ ਇੱਕ ਰਿਕੁਐਸਟ ਹੈ ਵੀ ਮਿਸ ਕਾਲ ਮਾਰ ਕੇ ਛੱਡ ਦਿਓ, ਕਈ ਵਾਰੀ ਮੇਰਾ ਇਦਾਂ ਦਾ ਟਾਈਮ ਹੁੰਦਾ ਤਾਂ ਕਿ ਮੈਂ ਜਾਂ ਟੈਕਸਟ ਮੈਸੇਜ ਕਰ ਸਕਦੇ ਹੋ, ਤੇ ਮੈਂ ਜਦੋਂ ਸਮਾਂ ਮਿਲਿਆ ਨਾਲ ਦੀ ਨਾਲ ਤੁਹਾਨੂੰ ਸਾਰਿਆਂ ਨੂੰ ਫੋਲੋ ਅਪ ਕਰ ਲਵਾਂਗਾ ਜੀ। ਜੀ, ਨਹੀਂ ਬਿਲਕੁਲ ਇਹ ਬਹੁਤ ਵਧੀਆ ਜਿਹੜੀ ਚੀਜ਼ ਆ। ਤੇ ਇੱਥੇ ਥੋੜ੍ਹਾ ਜਿਹਾ ਪਿਵਟ ਕਰਦੇ ਹੋਏ, ਜੇ ਤੁਹਾਡੇ ਮਹਿਕਮੇ 'ਚ ਕਿਸੇ ਨੇ ਜੋਬ ਕਰਨੀ ਆ, ਆਪਾਂ ਚਾਹੁੰਦੇ ਹਾਂ ਵੀ ਜਿੱਦਾਂ ਹੁਣ 40 ਸਾਲ ਕੋਈ ਖੇਤੀ ਕਰਦੇ ਰਿਹਾ, ਉਹਨੂੰ ਪਤਾ ਹੀ ਨਹੀਂ ਵੀ ਇੱਦਾਂ ਦੀਆਂ ਚੀਜ਼ਾਂ ਆ। ਇਹ ਵੀ ਸਵਾਲ ਫਿਰ ਕਿਤੇ ਨਾ ਕਿਤੇ ਦਿਆਦੀਪ ਸਿੰਘ ਜੀ ਉੱਠਦਾ ਵੀ ਤੁਹਾਡਾ ਮਹਿਕਮਾ ਕਿਤੇ ਨਾ ਕਿਤੇ ਆਊਟਰੀਚ ਕਰਨ 'ਚ ਬਾਕੀ ਕਮਿਊਨਿਟੀ ਥੋੜ੍ਹਾ ਢਿੱਲਾ ਵੀ ਆ? ਜੀ ਰਾਜੀ, ਇਹ ਨਾ ਦੇਖੋ ਕਹਿਣਾ ਤਾਂ ਨਹੀਂ ਚਾਹੀਦਾ ਪਬਲਿਕ ਪਲੇਟਫਾਰਮ ਤੇ, ਬਟ ਇਹ ਚੀਜ਼ਾਂ ਪਹਿਲਾਂ ਹੋਈਆਂ। ਹੁਣ ਸਾਡੇ ਮਹਿਕਮੇ ਦੀ ਪੂਰੀ ਕੋਸ਼ਿਸ਼ ਹੈ ਵੀ ਸਾਰਿਆਂ ਨੂੰ ਇਸ ਵੀ ਆਪਣੇ ਜਿਹੜੇ ਹੋਰ ਪੰਜਾਬੀ ਪ੍ਰੋਗਰਾਮਸ ਦੇ ਇਲਾਵਾ ਐਜ਼ ਅ EMPLOYE ਵੀ ਹੋਰ ਲਿਆਂਦੇ ਜਾਣ, ਤਾਂ ਕਿ ਥੋੜਾ ਦੁੱਖ ਵੀ ਹੁੰਦਾ ਕਿਉਂਕਿ ਸਾਰੇ ਕੈਲੀਫੋਰਨੀਆ ਤੇ ਜਿੱਦਾਂ NRCS ਮੈਂ ਇਕੱਲਾ ਹੀ ਪੰਜਾਬੀ ਜਿਹੜਾ ਕੰਮ ਕਰਦਾ, ਬਟ ਨਾਲ ਆਸ ਵੀ ਆ ਵੀ ਹੌਲੀ ਹੌਲੀ ਆਪਾਂ ਹੋਰ ਆਪਣੇ ਚੰਗੇ ਬੰਦਿਆਂ ਨੂੰ ਰਿਕਰੂਟ ਕਰਕੇ ਆਪਾਂ ਇੱਥੇ ਲੈ ਕੇ ਆਈਏ, ਤਾਂ ਕਿ ਆਪਾਂ ਨੂੰ ਲੋਕਾਂ ਨੂੰ ਆਪਾਂ ਸਾਰਿਆਂ ਦੀ ਸੇਵਾ ਕਰਦੇ ਰਹੀਏ। ਜੀ, ਨਹੀਂ ਇਹ ਚੰਗੀ ਚੀਜ਼ ਆ ਜੀ ਵੀ ਇਹ ਕਰੀਏ। ਤੇ ਤੁਹਾਡੇ ਮਹਿਕਮੇ 'ਚ ਕਿਸੇ ਨੇ ਜੇ ਜੋਬ ਕਰਨੀ ਆ, ਉਹਦੇ ਲਈ ਕੁਆਲੀਫਾਈਂਗ ਕੀ ਕ੍ਰਾਈਟੇਰੀਆ ਹੁੰਦਾ ਆ? ਈਜ਼ੀਲੀ ਆ, ਸੌਖੀ ਆ,
ਆਈ ਨਹੀਂ ਨੋ ਤੁਸੀਂ ਰਾਜੀ ਹੈਲਪ ਕਰ ਸਕਦੇ ਆ ਵੀ ਚਲੋ ਕੋਈ ਬੰਦਾ ਤਿਆਰੀ ਕਰ ਲਵੇ ਆ ਰਾਜੀ ਮੈਂ ਇਸ ਮਾਧਿਅਮ ਤੇ ਜੇ ਆਪਾਂ ਇਹ ਵਿਸ਼ੇ ਤੇ ਗੱਲ ਕਰਨੀ, ਮੈਂ ਸਰੋਤਿਆਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਜਿੰਨੀਆਂ ਵੀ ਸਾਡੀਆਂ ਮਹਿਕਮੇ ਦੀਆਂ ਜਾਂ ਹੋਰ ਕੋਈ ਵੀ ਫੈਡਰਲ ਦੀਆਂ ਜੌਬਸ ਆ, ਉਹ usajobs.gov ਤੇ ਹਮੇਸ਼ਾ ਪੋਸਟ ਹੁੰਦੀਆਂ, ਠੀਕ ਹੈ usajobs.gov। ਸੋ ਰਿਕੁਆਇਰਮੈਂਟ ਆ ਉਹ ਜਿਹੜੀਆਂ ਹੈਗੀਆਂ ਬੇਸਡ ਔਨ ਜਿਹੜੀ ਇਦਾਂ ਦੀ ਜੌਬ ਆ, ਕਈ ਇਦਾਂ ਦੀਆਂ ਜੌਬਸ ਵੀ ਆ ਜਿਨ੍ਹਾਂ ਨੂੰ ਜਿੱਦਾਂ ਖਾਸ ਕਰਕੇ ਜਿਹੜੇ ਸਰੋਤੇ ਜਾਂ ਛੋਟੇ ਬੱਚੇ ਕਹਿ ਲਓ ਜਿਹੜੇ ਕਾਲਜ ਚੋਂ ਗ੍ਰੈਜੂਏਟ ਹੁੰਦੇ ਆ, ਵੀ ਉਹਨਾਂ ਨੂੰ ਜੌਬਸ ਨਹੀਂ ਮਿਲਦੀਆਂ, ਉਹਨਾਂ ਵਾਸਤੇ ਇੱਕ ਸਪੈਸ਼ਲ ਕ੍ਰਾਈਟੇਰੀਆ ਹੁੰਦਾ ਵੀ ਰੀਸੈਂਟ ਗ੍ਰੈਜੂਏਟ ਪ੍ਰੋਗਰਾਮ ਕਹਿ ਲਓ, ਜਿਸ ਦੇ ਵਿੱਚ ਜੇ ਤੁਸੀਂ ਸਾਲ ਜਾਂ 2 ਸਾਲ ਦੇ ਵਿੱਚ ਤੁਸੀਂ ਗ੍ਰੈਜੂਏਟ ਹੋਏ ਆ ਤਾਂ ਤੁਹਾਨੂੰ ਉਹ ਪਹਿਲ ਦੇ ਆਧਾਰ ਤੇ ਲੈਂਦੇ ਆ। ਸੋ ਇਦਾਂ ਦੇ ਕਾਫੀ ਹੋਰ ਆਪਸ਼ਨਸ ਅਵੇਲੇਬਲ ਆ, ਜਿਹੜਾ ਵੀ ਕੋਈ ਜੌਬ ਕਰਨਾ ਚਾਹੁੰਦਾ ਫੈਡਰਲ ਦੀ, usajobs.gov ਤੇ ਅਕਾਊਂਟ ਬਣਾ ਕੇ ਉੱਤੇ ਫੋਲੋ ਅਪ ਕਰਦੇ ਰਹੋ, ਤੇ ਸਾਰਾ ਜਿਹੜਾ ਹਾਇਰਿੰਗ ਦਾ ਪ੍ਰੋਸੈਸ ਆ ਉਹਦੇ ਥਰੂ ਹੀ ਹੋਣਾ ਜੀ। ਸੋ ਬਹੁਤ ਵਧੀਆ ਜਿਹੜੀ ਇਹ ਚੀਜ਼ ਹੈ। ਤੇ ਦੀਪਕ ਸਿੰਘ ਜੀ, ਇਹ ਤੁਹਾਡੇ ਜਿਹੜੇ ਮਹਿਕਮੇ ਦੇ ਹੋਰ ਵੀ ਪ੍ਰੋਗਰਾਮਸ ਦੇ ਬਾਰੇ ਤੁਸੀਂ ਜਾਣਕਾਰੀ ਹੁਣ ਦੇਣਾ ਚਾਹੁੰਦੇ ਆ ਜਾਂ ਡਿਫਰੈਂਟ ਰਾਜੀ ਪ੍ਰੋਗਰਾਮ? ਸੋ ਸਾਡੇ ਮਹਿਕਮੇ ਦੇ ਤਾਂ ਆਪਾਂ ਤਕਰੀਬਨ ਗੱਲ ਕਰ ਲਈ, ਇਸ ਤੋਂ ਇਲਾਵਾ 2 ਹੋਰ ਮਹਿਕਮੇ ਆ ਜਿਹੜੇ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ, ਜਿਹੜੇ ਕਿ ਜ਼ਰੂਰ। ਆਪਣੇ ਫਾਇਦਾ ਲੈ ਸਕਦੇ। ਇੱਕ ਤਾਂ ਹੈਗਾ ਜੀ, ਅੱਗੇ ਅਰਸ਼ ਵੀ ਕਾਫੀ ਵਾਰੀ ਦੱਸ ਕੇ ਗਏ, ਸਵੀਪ ਦਾ ਪ੍ਰੋਗਰਾਮ ਖੁੱਲਣ ਵਾਲਾ ਸਟੇਟ ਦਾ, ਹਾਂਜੀ। ਤੇ ਉਸ ਸਵੀਪ ਦੇ ਵਿੱਚ ਤੁਸੀਂ 2 ਲੱਖ ਤੱਕ ਦੀ ਗ੍ਰਾਂਟ ਲੈ ਸਕਦੇ ਆ, ਤੇ ਉਹਦੇ ਵਿੱਚ ਤੁਸੀਂ ਸੋਲਰ ਵੀ ਲਵਾ ਸਕਦੇ ਆ ਆਪਦੇ ਪੰਪ ਦੇ ਉੱਤੇ। ਉਹ ਚ ਅਗੇਨ ਮੈਂ ਮਹਿਕਮੇ ਦੇ ਨਾਲ ਕੰਮ ਨਹੀਂ ਕਰਦਾ ਕਰਕੇ ਮੈਨੂੰ ਫਸਟ ਹੈਂਡ ਜਾਣਕਾਰੀ ਹੈ ਨਹੀਂ, ਬਟ ਮੈਂ ਸਰੋਤਾ ਜੇ ਕੋਈ ਮੇਰੇ ਨਾਲ ਫੋਨ ਕਰਕੇ ਇਸ ਵਿਸ਼ੇ ਤੇ ਗੱਲ ਕਰਨੀ ਚਾਹੁੰਦਾ ਤੇ ਆਪਾਂ ਉਹਨਾਂ ਨੂੰ ਰਾਈਟ ਚੈਨਲਸ ਦੇ ਥਰੂ ਜ਼ਰੂਰ ਗਾਈਡ ਕਰ ਸਕਾਂਗੇ ਵੀ ਭਾਈ ਇੱਧਰ ਜਾ ਕੇ ਤੁਸੀਂ ਅਪਲਾਈ ਕਰੋ। ਸੋ ਜਿਹੜੇ ਸਵੀਪ ਦੇ ਪ੍ਰੋਗਰਾਮ ਆ ਰਾਜੀ, ਉਹ ਸਾਡੇ ਜਿਹੜੇ ਡ੍ਰਿਪ ਸਿਸਟਮ ਦੇ ਵਰਗੇ ਸਿਮਿਲਰ ਜਿਹੇ ਪ੍ਰੋਗਰਾਮ ਆ, ਬਸ ਉਹਦੇ ਤੋਂ ਫਰਕ ਹੀ ਆ ਉਹ ਵਿੱਚ ਨਾਲ ਸੋਲਰ ਵੀ ਟਾਈ ਇਨ ਕਰ ਸਕਦੇ ਆ ਤੁਸੀਂ ਉਹਦੇ ਜੀ। ਨਹੀਂ ਹੁਣ ਜਿਸ ਤਰੀਕੇ ਦੇ ਨਾਲ ਪੀਜੀਐਨਈ ਦੇ ਇੱਥੇ ਬਿੱਲ ਵੱਧ ਰਹੇ ਆ, ਜਿੱਦਾਂ ਉਹਦਾ ਰੇਟ ਵੱਧ ਰਿਹਾ, ਤੇ ਸੋਲਰ ਤਾਂ ਹੁਣ ਬਹੁਤ ਜ਼ਿਆਦਾ ਜ਼ਰੂਰੀ ਬਣਦਾ ਜਾ ਰਿਹਾ ਹੈ। ਹਾਂਜੀ, ਕਿਉਂਕਿ ਖਾਸ ਕਰਕੇ ਕਿਉਂਕਿ ਕਮੋਡਿਟੀਜ਼ ਪ੍ਰਾਈਸਿਸ ਆਲਰੇਡੀ ਇੰਨੇ ਕਿ ਲੋ ਆ, ਤਾਂ ਕਿ ਆਪਣੇ ਜਿਹੜੇ ਫਾਰਮਰ ਆ ਸਾਰੇ ਉਹਨਾਂ ਦੇ ਮਾਰਜਿਨ ਇੰਨੇ ਥਿਨ ਆ, ਜੇ ਕਿਤੋਂ ਵੀ ਜੇ ਤੁਹਾਡਾ ਪੀਜੀਐਨਡੀ ਦਾ 20-25 ਸਾਲ ਦਾ ਬਿੱਲ ਹੀ ਬਚਦਾ, ਉਹ ਤੁਹਾਡੀ ਬਚਤ ਹੀ ਆ ਜੀ ਉਹ। ਸੋ ਪਲੱਸ ਮਹਿਕਮਾ ਕਾਫੀ ਹੱਦ ਤੱਕ ਇਹ ਜਿਹੜਾ ਸਵੀਪ ਵਾਲਾ ਸੋਲਰ ਦੀ ਹੈਲਪ ਕਰੂਗਾ ਜਾਂ ਕਵਰ ਕਰੂਗਾ। ਤੇ ਉਸ ਤੋਂ ਇਲਾਵਾ ਰਾਜੀ ਜੇ ਕੋਈ ਸਰੋਤਾ ਸਵੀਪ ਬਾਰੇ ਹੋਰ ਰਿਸੋਰਸਿਸ ਲੈਣਾ ਚਾਹੁੰਦਾ ਤਾਂ ਮੈਨੂੰ ਮੇਰੇ ਫੋਨ ਨੰਬਰ ਤੇ ਜ਼ਰੂਰ ਕਾਲ ਕਰ ਲੈ, ਤੇ ਮੇਰਾ ਫੋਨ ਨੰਬਰ ਹੈ ਜੀ 5594443399। ਤੇ ਇਸ ਤੋਂ ਇਲਾਵਾ ਰਾਜੀ 에ਅਰਪੋਰਟ ਦੇ ਪ੍ਰੋਗਰਾਮ ਆਪਾਂ ਦੱਸ ਦਈਏ, ਸੈਨ ਵਕੀਨ ਵੈਲੀ 에ਅਰ ਪੋਲੂਸ਼ਨ ਕੰਟਰੋਲ ਡਿਸਟ੍ਰਿਕਟ ਵੀ ਸਾਡੇ ਮਹਿਕਮੇ ਨੂੰ ਟਰੈਕਟਰ ਜਾਂ ਨਵੀਂ ਇਕਵਿਪਮੈਂਟ ਉਹ ਫੰਡ ਕਰਦਾ, ਜਿਹੜੀ ਕਿ ਧੂਆਂ ਘੱਟ ਪ੍ਰੋਡਿਊਸ ਕਰਦੀ ਆ। ਇਸ ਤੋਂ ਇਲਾਵਾ ਜਿਹੜੇ ਛੋਟੇ ਏਟੀਵੀਜ਼ ਆ, ਗੇਟਰ ਕਹਿ ਲਓ, ਜਾਂ ਜਿਹੜੇ ਯੂਟਿਲਿਟੀ ਵਹੀਕਲ ਆ, ਉਹ ਵੀ ਮਹਿਕਮਾ ਫੰਡ ਕਰਦਾ। ਉਹਦੇ ਬਦੌਲਤ ਤੁਸੀਂ ਪੁਰਾਣਾ ਵਿੱਚ ਦੇ ਕੇ ਤੇ ਬਿਜਲੀ ਵਾਲਾ ਨਵਾਂ ਲੈ ਸਕਦੇ ਆ, ਉਹਦਾ ਮਹਿਕਮਾ 75% ਤੱਕ ਖਰਚਾ ਕਵਰ ਕਰਦਾ ਜੀ। ਰਾਜੀ ਇਸ ਤੇ ਮੈਂ ਬੋਲਣਾ ਚਾਹੁੰਦਾ ਵੀ ਮੈਂ ਪਰਸਨਲੀ ਆਲਰੇਡੀ ਯੂਜ਼ ਕਰ ਚੁੱਕਿਆ ਗਾ ਇਹ ਜਿਹੜਾ ਪ੍ਰੋਗਰਾਮ ਆ ਯੂਟੀਵੀ ਵਾਲਾ। ਮੇਰਾ ਲਗਭਗ ਸਰੋਤਿਆਂ ਨੂੰ ਕਈਆਂ ਨੂੰ ਡਰ ਲੱਗਦਾ, ਪਤਾ ਨਹੀਂ ਬੈਟਰੀ ਕਿੰਨਾ ਚਿਰ ਕੱਢੂਗੀ ਕਿੰਨਾ ਨਹੀਂ। ਕਈ ਬ੍ਰਾਂਡਾਂ ਨਹੀਂ ਕਾਮਯਾਬ, ਬਟ ਜਿਹੜੀਆਂ ਵਧੀਆ ਬ੍ਰਾਂਡਾਂ ਉਹ ਤੁਹਾਡੇ 5-6 ਸਾਲ ਵਧੀਆ ਕੱਢ ਜਾਂਦੇ ਜੀ, ਤੇ 3-4 ਦਿਨ ਬਿਨਾਂ ਚਾਰਜ ਕੀਤੇ ਤੋਂ ਵਧੀਆ ਚੱਲ ਜਾਂਦਾ। ਹਾਂ, ਨਹੀਂ ਉੱਥੇ ਕਿਹੜਾ ਆਪਾਂ ਰੇਸਾਂ ਲਾਉਣੀਆਂ ਆ ਵਿੱਚ ਮੱਥੇ ਜਿਹੜਾ ਉਹ ਚੱਲਣਾ ਜਦੋਂ ਲੋੜ ਆ। ਬਾਕੀ ਰਾਤ ਨੂੰ ਜਦੋਂ ਸੋਲਰ ਨਾਲ ਹੋਵੇ, ਨਾਲ ਇਹ ਹੋਵੇ, ਫਿਰ ਤਾਂ ਕੰਮ ਸੈੱਟ ਹੀ ਸੈੱਟ ਆ। ਹਾਂਜੀ ਬਿਲਕੁਲ, ਸੋਲਰ ਹੋਵੇ। ਐਕਚੁਅਲੀ ਜਿਹੜਾ ਰਾਜੀ ਫਿਊਚਰ ਆਪਣਾ ਆਉਣਾ ਸਾਰਾ ਇਦਾਂ ਦਾ ਹੀ ਆਉਣਾ ਵੀ ਠੀਕ ਆ। ਹਜੇ ਵੱਡੇ ਟਰੈਕਟਰ ਉਸ ਲੈਵਲ ਤੇ ਨਹੀਂ ਪਹੁੰਚੇ ਇਲੈਕਟ੍ਰਿਕ ਤੇ, ਬਟ ਜਿੱਦਾਂ ਛੋਟੇ ਕੰਮਾਂ ਨੂੰ ਛੋਟਾ ਟਰੈਕਟਰ ਜਿਹੜਾ ਤੁਹਾਡੇ ਰੋਜ਼ ਛੋਟੀ ਸਪਰੇ ਕਰਨ ਨੂੰ ਜਾਂ ਗੇੜੇ ਹੋਰ ਲਾਈਟ ਡਿਊਟੀ ਕੰਮ ਕਰਨ ਨੂੰ ਜਾਂ ਮੈਂ ਵਿੱਚ ਪਾਣੀ ਤਾਂ ਨਹੀਂ ਚੈੱਕ ਕਰਨ ਨੂੰ, ਯੂਟੀਵੀ ਸਾਰਾ ਕੁਝ ਇਹ ਸੋਲਰ ਦੇ ਪਾਵਰਡ ਹੋਵੇ ਤਾਂ ਆਪੇ ਕੋਈ ਖਰਚਾ ਨਹੀਂ ਜੀ, ਜਿੰਨਾ ਘੱਟ ਤੋਂ ਘੱਟ ਸਕੇ ਉਨਾ ਹੀ ਚੰਗਾ। ਨਾਲੇ ਗ੍ਰਾਂਟ ਮਿਲ ਰਿਹਾ ਆ ਤਾਂ ਡੈਫੀਨੇਟਲੀ ਯੂਜ਼ ਕਰਨਾ ਚਾਹੀਦਾ ਆ, ਤੇ ਉਹਦੇ ਨਾਲ ਮਾੜੀ ਚੀਜ਼ ਤਾਂ ਜਿਹੜੀ ਉਹ ਕੋਈ ਨਹੀਂ ਆ। ਫਿਰ ਆਪਾਂ ਕਹਿਣਾ ਵੀ ਬਾਅਦ 'ਚ ਸਰਕਾਰ ਨੇ ਮਦਦ ਨਹੀਂ ਕੀਤੀ, ਹੁਣ ਕਰ ਰਹੇ ਆ ਤਾਂ ਚਲੋ ਭਾਈ ਲਾਹਾ ਜਿਹੜਾ ਉਹ ਕੱਟੋ, ਕਿਉਂਕਿ ਇਵੈਂਚੁਅਲੀ ਇੱਦਾਂ ਹੀ ਹੁੰਦਾ ਜਿਹੜੀ ਗ੍ਰਾਂਟ ਆਉਂਦੀ ਆ, ਜੇ ਉਹ ਸਪੈਂਡ ਨਾ ਹੋਵੇ ਤਾਂ ਸਰਕਾਰ ਨੇ ਕਹਿਣਾ ਯਾਰ ਤੁਹਾਡੇ ਕੋਲ ਗ੍ਰਾਂਟ ਤਾਂ ਦਿੱਤੀਆਂ ਨਹੀਂ ਜਾਂਦੀਆਂ, ਵਾਪਸ ਲੈ ਲਈਏ ਅਸੀਂ।
ਤੁਹਾਡੀ ਫਿਰ ਜੀ ਮਨੀ ਕੱਟ ਹੁੰਦੀ ਆ। ਸੋ ਤੇ ਬਾਕੀ ਨਾਲੇ ਕਿਸਾਨਾਂ ਤੱਕ ਆਊਟਰੀਚ ਆਪਾਂ ਚਲੋ ਕਰ ਰਹੇ, ਐਟਲੀਸਟ ਆਪਣੇ ਜਿਹੜੇ ਪੰਜਾਬੀ ਕਿਸਾਨ ਸੁਣ ਰਹੇ ਆ ਵੱਖ-ਵੱਖ ਥਾਵਾਂ ਦੇ ਉੱਤੇ। ਤੇ ਇਹ ਜਿਹੜੇ ਮਹਿਕਮੇ ਇਹ ਕਾਉਂਟੀ ਵਾਈਜ਼ ਹੀ ਹੁੰਦੇ ਆ ਜਾਂ ਸਟੇਟ ਵਾਈਡ ਜਾਂ ਫੈਡਰਲ ਪੱਧਰ ਦੇ ਉੱਤੇ ਇਦਾਂ ਦੇ ਪ੍ਰੋਗਰਾਮ ਜਿਹੜੇ ਚੱਲਦੇ ਹੁੰਦੇ ਆ ਇਹ ਵਾਲੇ? ਰਾਜੀ ਇਹ ਨਾ ਆਪਾਂ ਸਾਰੇ ਵੱਖਰੇ ਵੱਖਰੇ ਮਹਿਕਮੇ ਆਪਦੇ ਲੈਵਲ ਤੇ ਕੰਮ ਕਰਦੇ ਆ, ਜਿੱਦਾਂ ਕਿ ਜਿਹੜੇ ਸਾਡੇ ਪ੍ਰੋਗਰਾਮ ਮੈਂ ਆਪਾਂ ਗੱਲ ਕੀਤੀ ਸੀ ਐਨਆਰਸੀਐਸ ਦੇ, ਤਾਂ ਨੇਸ਼ਨ ਵਾਈਡ ਆ ਜੀ। ਠੀਕ ਜਿਹੜੇ ਆ, ਸੀਡੀਐਫ ਦੀ ਸਵੀਪ ਦੇ ਸਿਰਫ ਕੈਲੀਫੋਰਨੀਆ ਚ ਆ, ਠੀਕ ਤੇ ਹੈ, ਬਾਕੀ ਹੋਰ ਸਟੇਟਾਂ ਦਾ ਆਪਦਾ ਪ੍ਰੋਗਰਾਮ ਆਊਗਾ ਜਿੰਨੇ ਆਪਾਂ ਨੂੰ ਜਾਣਕਾਰੀ ਨਹੀਂ। ਤੇ ਜਿਹੜੇ ਪੋਲੂਸ਼ਨ 에ਅਰ ਬੋਰਡ ਦੇ ਆ ਉਹ ਕੁਝ ਕੁ ਲਿਮਿਟਿਡ ਕਾਉਂਟੀਆਂ ਹੀ ਆ ਜਿਹੜੇ ਉਹਨਾਂ ਦੇ ਦਾਇਰੇ ਚ ਆਉਂਦੀਆਂ, ਜਿਹੜੀ ਉਹਨਾਂ ਉਹ ਦੇ ਕਵਰ ਵਿੱਚ। ਕਰਦੇ ਆ। ਜਿੱਥੇ ਹਾਂਜੀ ਸੋਚਦੇ ਆ ਵੀ ਜ਼ਿਆਦਾ ਪੋਲਿਊਸ਼ਨ ਆ ਫਿਰ ਉੱਥੇ ਉਹ ਉਦਾਂ ਦੇ ਪ੍ਰੋਗਰਾਮ ਜਿਹੜੇ ਉਹ ਜ਼ਿਆਦਾ ਲੈ ਕੇ ਆ ਰਹੇ ਆ। ਹਾਂਜੀ। ਜੀ, ਸੋ ਬਾਕੀ ਭਾਈ ਇਹਨਾਂ ਦੇ ਬਾਰੇ ਕੋਈ ਹੋਰ ਕੰਟੈਕਟ ਕਰਨਾ ਹੋਵੇ, ਦੀਪਕ ਸਿੰਘ ਹੋਣਾ ਨੇ ਆਪਣਾ ਨੰਬਰ ਜਿਹੜਾ ਆਲਰੇਡੀ ਸ਼ੇਅਰ ਕੀਤਾ ਹੋਇਆ, ਤੁਸੀਂ ਉਸ ਦੇ ਉੱਤੇ ਇਹਨਾਂ ਦੇ ਨਾਲ ਸੰਪਰਕ ਕਰ ਲਿਓ, ਗੱਲਬਾਤ ਕਰ ਲਿਓ, ਮੈਸੇਜ ਕਰ ਦਿਓ, ਦੇਰ ਬਰਾਤੇ ਨਾ ਕਰਿਓ ਕਾਲ, ਸਮੇਂ ਸਿਰ ਹਾਂਜੀ ਜਿਹੜਾ ਹੈ ਉਹ 9 to 5 ਦੇ ਵਿੱਚ ਕਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕਰਿਓ, ਤਾਂ ਜੋ ਤੁਹਾਡੀ ਜਿਹੜੀ ਉਹ ਮਦਦ ਜਦੋਂ ਵੀ ਫਿਰ ਬਾਅਦ ਚ ਕਾਲ ਬੈਕ ਕਰ ਸਕਦੇ ਹੋਏ ਤਾਂ ਉਹ ਕਰ ਦੇਣਗੇ। ਟੈਕਸਟ ਕਰ ਲਿਓ ਜਾਂ ਵੌਇਸ ਮੇਲ ਜਿਹੜੀ ਉਹ ਛੱਡ ਦਿਓ, ਤਾਂ ਜੋ ਫਿਰ ਤੁਹਾਨੂੰ ਉਹ ਬਾਅਦ ਚ ਕੰਟੈਕਟ ਰਾਬਤਾ ਜਿਹੜਾ ਉਹ ਕਰ ਸਕਣ। ਸੋ ਦੇਖੋ ਮਿਲੀਅਨਸ ਤੋਂ ਬਿਲੀਅਨਸ ਡਾਲਰਸ ਦੀਆਂ ਜਿਹੜੀਆਂ ਗ੍ਰਾਂਟਸ ਆ ਉਹ ਪਈਆਂ, ਜੇ ਤੁਸੀਂ ਨਹੀਂ ਲਓਗੇ ਕਿਸੇ ਹੋਰ ਨੇ ਲੈ ਜਾਣੀ ਆ, ਫਿਰ ਕਹਿਣਾ ਬਿਲਕੁਲ ਵੀ ਜੀ। ਗਵਾਂਢੀ ਨੇ ਉਹ ਵੀ ਲੈ ਲਿਆ, ਸਾਨੂੰ ਪਤਾ ਨਹੀਂ ਲੱਗਾ। ਸੋ ਹੁਣ ਆਪਾਂ ਤੁਹਾਨੂੰ ਜਿਹੜਾ ਉਹ ਦੱਸ ਰਹੇ ਆ, ਤੇ ਜ਼ਰੂਰ ਕੋਸ਼ਿਸ਼ ਕਰੋ ਵੀ ਜਿਸ ਚੀਜ਼ ਦੇ ਨਾਲ ਤੁਹਾਡੀ ਮਦਦ ਹੋ ਸਕਦੀ ਆ ਉਹ ਮਦਦ ਕਰੋ। ਬਾਕੀ ਜਿੱਦਾਂ ਇਹਨਾਂ ਨੇ ਕਿਹਾ ਵੀ 1 ਸਾਲ ਪਹਿਲਾਂ ਤਿਆਰੀ ਕਰਨੀ ਸ਼ੁਰੂ ਕਰ ਦਿਆ ਕਰੋ, ਜਿਹੜੀ ਵੀ ਗ੍ਰਾਂਟ ਦੇ ਲਈ ਤੁਸੀਂ ਅਪਲਾਈ ਜਿਹੜਾ ਉਹ ਕਰਨਾ ਆ। ਹੁਣ ਚਾਹੇ ਜਿਹੜੀਆਂ ਹੋਣ ਦੇ ਲਈ ਅਪਲਾਈ ਕਰਨਾ ਸ਼ੁਰੂ ਕਰੋ, ਅਗਲੀ ਦੀ ਕੀ ਬਣਦਾ ਉਦੋਂ ਤੱਕ ਕੀ ਹੋਣਾ ਆ ਉਹ ਬਾਅਦ ਦੀਆਂ ਗੱਲਾਂ, ਪਰ ਅਪਲਾਈ ਜਿਹੜਾ ਉਹ ਤੁਸੀਂ ਡੈਫੀਨੇਟਲੀ ਕਰਿਆ ਕਰੋ। ਜਿਹੜੇ ਚੀਜ਼ ਦੇ ਲਈ ਵੀ ਤੁਸੀਂ ਐਲੀਜੀਬਲ ਆ, ਛੱਡਣ ਦੀ ਜ਼ਰੂਰਤ ਨਹੀਂ ਹੈਗੀ। ਸੋ ਟਰਾਈ ਕਰੋ ਜਿਹੜੀ ਤੁਹਾਨੂੰ ਮਿਲ ਸਕਦੀ ਹੈਗੀ ਆ। ਤੇ ਦੀਪਕ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤੀ ਵਾਲਾ, ਜਾਣ ਤੋਂ ਪਹਿਲਾਂ ਜੇ ਕੁਝ ਹੋਰ ਕੋਈ ਟੌਪਿਕ ਤੁਸੀਂ ਕੋਈ ਗੱਲਬਾਤ ਜਿਹੜੀ ਉਹ ਸ਼ੇਅਰ ਕਰਨੀ ਚਾਹੁੰਦੇ ਹੋ? ਨਹੀਂ ਰਾਜ ਜੀ, ਜਾਣਦੇ ਆ ਆਪਾਂ ਜਿੰਨੇ ਵੀ ਪ੍ਰੋਗਰਾਮ ਕੀਤੇ, ਜਿਹੜੇ 에ਅਰਪੋਰਟ ਦੇ ਜਾਂ ਸਟੇਟ ਦੇ ਜਾਂ ਸਵੀਪ ਦੇ, ਸੋਲਰ ਦੇ ਜਾਂ ਐਨਆਰਸੀਐਸ ਦੇ ਪ੍ਰੋਗਰਾਮ ਆ, ਉਹ ਆਪਾਂ ਸਮੇਂ ਚਰਚਾ ਕਰਦੇ ਰਹੇ ਵੀ ਆ ਤੇ ਅੱਗੇ ਵੀ ਕਰਦੇ ਰਵਾਂਗੇ। ਜਾਣਦੇ ਹੋਏ ਮੈਂ ਸਰੋਤਿਆਂ ਨੂੰ ਇੱਕ ਵਾਰੀ ਫੇਰ ਇਹ ਦੱਸਣਾ ਚਾਹੁੰਦਾ ਵੀ ਜਿਹੜਾ FSA ਦਾ ERP ਵਾਲਾ ਪ੍ਰੋਗਰਾਮ ਆ, ਉਹਦਾ ਜੇ ਤੁਹਾਨੂੰ ਲੱਗਦਾ ਤੁਸੀਂ ਉਸ ਪ੍ਰੋਗਰਾਮ ਲਈ ਐਲੀਜੀਬਲ ਹੋ, ਦੇਖੋ ਅਸੀਂ ਹੁਣ ਰੇਡੀਓ ਦੇ ਮਾਧਿਅਮ ਤੇ ਜਾਂ ਪਰਸਨਲੀ ਕੁਝ ਨਹੀਂ ਦੱਸ ਸਕਦੇ ਵੀ ਤੁਹਾਨੂੰ ਕੀ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਆ, ਜਾਂ ਇਹਦੇ ਤੋਂ ਸਲਾਹ ਤੁਸੀਂ ਆਪਦੇ CPA ਤੋਂ ਲਓ ਜੀ। ਤੇ ਜੇ ਤੁਹਾਨੂੰ ਲੱਗਦਾ ਤੁਸੀਂ ਐਲੀਜੀਬਲ ਹੋ, ਤੁਸੀਂ ਇਸ ਪ੍ਰੋਗਰਾਮ ਦਾ ਹਮ ਕੇ ਫਾਇਦਾ ਲਓ, ਕਿਉਂਕਿ ਹੈਲਪ ਇਜ਼ ਆਊਟ ਦੇਅਰ। ਹੁਣ ਅੱਗੇ ਥੋੜਾ ਮਦਦ ਜਿਹਾ ਖੇਚਲ ਜ਼ਰੂਰ ਹੋਊਗੀ, ਬਟ ਫਾਇਦਾ ਜ਼ਰੂਰ ਕੋਈ ਹੋਊਗਾ ਖੇਚਲ ਜੀ। ਕਰੋਗੇ ਫੇਰ ਹੀ ਆਉਣੀ, ਹੁਣ ਸਰਕਾਰ ਨੇ ਘਰੇ ਆ ਕੇ ਨਹੀਂ ਦੇ ਕੇ ਜਾਣੀ, ਉਹ ਚੈੱਕ ਆਉਣ ਦਾ ਜ਼ਮਾਨਾ ਨਿਕਲ ਗਿਆ, ਉਹ ਵੀ ਹਾਂਜੀ, ਉਹਨਾਂ ਨੇ ਐਲੀਜੀਬਿਲਟੀ ਹੁਣ ਤਾਂ ਕ੍ਰਾਈਟੇਰੀਆ ਸਿੱਧਾ ਅਕਾਊਂਟ 'ਚ ਹੀ ਸਵੇਰ ਨੂੰ ਪਤਾ ਲੱਗਣਾ ਜੀ। 1 ਆ ਲੱਖ ਗਏ। ਤੱਕ ਆਈ ਥਿੰਕ, ਮੈਨੂੰ ਲਿਮਿਟ ਨਹੀਂ ਪਤਾ ਵੀ ਸਵੇਰ ਡਿਪੋਜ਼ਿਟ ਹੋ ਗਏ ਆ, ਤੇ ਹਾਂ, ਪਲੱਸ ਇਹਦੇ 'ਚ ਕੋਈ ਏਦਾਂ ਦਾ ਨਹੀਂ ਵੀ ਤੁਹਾਨੂੰ ਇਹ ਵਾਪਸ ਵੀ ਕਰਨੇ ਆ, ਇਹ ਤੁਹਾਡੇ ਹੈਲਪ ਐਮਰਜੈਂਸੀ ਵਾਸਤੇ ਰਿਲੀਫ ਪੈਸੇ ਆਏ ਆ। ਹਾਂਜੀ ਜੀ। ਸੋ ਬਹੁਤ ਧੰਨਵਾਦ ਦੀਪਕ ਸਿੰਘ ਜੀ, ਮਿਲਦੇ ਆਪਾਂ ਅਗਲੀ ਵਾਰ ਗੱਲਬਾਤ ਕਰਨ ਦੇ ਲਈ, ਇਹਨਾਂ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਸਰੋਤਿਆਂ ਨੂੰ, ਦਰਸ਼ਕਾਂ ਨੂੰ ਸਤਿ ਸ਼੍ਰੀ ਪਿਆਰ ਅਕਾਲ। ਭਰੀ ਸਤਿ ਸ਼੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ।